ਆਪਣੇ ਮੁੰਡੇ ਦੇ ਵਿਆਹ ਤੇ ਜੜਵਾਲਾ ਬਣਿਆ। ਸਾਰੀ ਦਿਹਾੜੀ ਤੁਹਾਡਾ ਪਿਓ ਸੰਭਾਲੋ, ਉੱਤੋਂ ਤੁਹਾਨੂੰ ਵੀ ਰੋਟੀਆਂ ਪਕਾਓ। ਉਸਤਾਦ ਜੀ ਇਹਦੀ ਗੁੱਡੀ ਨੇ ਤੇ ਮੁੰਡੇ ਨੂੰ ਦੂਰੋਂ ਬਾਜ ਦੇ ਕੇ ਕਹਿੰਦੀ, ਵੇ ਪਿਓ ਨੂੰ ਟੋਪੀ ਪਾ ਕੇ ਠੰਡ 'ਚ ਨਾ ਕੱਢੀ। ਨਹੀਂ ਮੁੰਡਾ ਕਹਿੰਦਾ ਅੰਮੀ ਤੁਸੀਂ ਉਧਰ ਨਾਨੀ ਵੱਲ ਗਏ ਸੀ, ਲੇਟ ਕਿਉਂ ਹੈਗਾ ਸੀ ਪੁੱਤਰ, ਤੇਰਾ ਮੂੰਹ ਸੋ ਗਿਆ ਸੀ। अस्सलाम वालेकुम जी नाज़रीन, टी टाइम में खुश आमदीद जी। कैसे हैं साहब जी? सब ठीक ठाक है माशाल्लाह ਜੀ ਅਲਹਮਦੁਲਿਲਾ ਸਰ। ਮੈਂ ਇੱਕ ਗੁਜ਼ਾਰਿਸ਼ ਕਰਨੀ ਹੈ ਤੁਹਾਡੀ, ਮੇਰੀ ਇੱਕ ਬਹਿਸ ਚੱਲਦੀ ਰਹੀ ਇੱਕ ਸ਼ੇਰ ਦੇ ਉੱਤੇ ਕਾਫੀ ਅਰਸੇ ਤੋਂ। एक शहनशाह ने दौलत का सहारा लेकर हम गरीबों की मोहब्बत का उड़ाया है मजाक। ਇਹ ਮੈਨੂੰ ਕੱਲ ਇੱਕ ਦੋਸਤ ਨੇ, ਉਹਨਾਂ ਨੇ ਬੜੇ ਅੱਛੇ ਪ੍ਰੋਫੈਸਰ ਨੇ ਤੇ ਉਹਨਾਂ ਨੇ ਕਿਹਾ ਜੀ, ਇੰਗਲਿਸ਼ ਟੀਚਰ ਨੇ, ਉਹਨਾਂ ਨੇ ਕਿਹਾ ਸਾਹਿਬ ਲੁਧਿਆਣਵੀ ਸਾਹਿਬ ਦੀ ਬਕਾਇਦਾ ਇੱਕ ਨਜ਼ਮ ਹੈ, ਉਹਦਾ ਸ਼ੇਰ ਸਿਰਫ ਮੈਂ ਇੱਕ ਤੁਹਾਨੂੰ ਸੁਣਾਵਾਂਗਾ ਕਿ ये चमनजार, ये जमुना का किनारा, ये महल, ये मुनक्कश दरो दीवार, ये मेहराब, ये ताक, एक शहनशाह ने दौलत का सहारा लेकर हम गरीबों की मोहब्बत का उड़ाया है मजाक। ਹਾਏ ਹਾਏ। अच्छा जी, साहिर लुधियानवी साहब ने लिख दिता हाँ जी, ते की करिए हम? मतलब झूठे पै जी, मैं मतलब झूठा पै जाऊँ। साहिर लुधियानवी साहब भी इंसान सी, मैं भी इंसान। ਉਹਨਾਂ ਦੀ ਆਪਣੀ ਰਾਏ ਸੀ, ਮੇਰੀ ਆਪਣੀ ਰਾਏ। ਉਹਨਾਂ ਨੂੰ ਐਪਰੀਸ਼ੀਏਟ, ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ। ਉਹਦੇ ਕੋਲ ਪੈਸੇ ਐਸੇ ਉਹਨੇ ਲਾਏ, ਤੁਹਾਡੇ ਕੋਲ ਜਿੰਨੇ ਹੈਗੇ ਤੁਸੀਂ ਉਹਨੇ ਲਾ ਦਿਓ। ਲੈ ਕੌਣ? ਉਹਨਾਂ ਕੋ ਸਰ ਦੌਲਤ ਸੀ, ਉਹ ਕਰ ਸਕਦੇ ਸੀ। ਇੱਥੇ ਐਸੇ ਗਰੀਬ ਨੇ ਜਿਹੜੇ ਮਤਲਬ ਪਤਾ ਵੀ ਹੁੰਦਾ ਵੀ ਸਾਡੀ ਬੁੱਢੀ ਜਾਂ ਸਾਡੀ ਮਸ਼ੂਕ ਸੂਟ ਨਹੀਂ ਹੈਗਾ, ਅਸੀਂ ਲੈ ਕੇ ਵੀ ਦੇ ਸਕਦੇ ਹਾਂ, ਫਿਰ ਨੱਪੀ ਕੁੱਟੀ ਜਾਂਦੇ ਨੇ। ਨਹੀਂ ਜਦੋਂ ਮਿਲਦੇ ਨੇ ਉਦੋਂ ਪਾਈ ਰੱਖਦੇ ਨੇ। ਮੈਂ ਆਪਣੀ ਮੁਹੱਬਤ ਲਈ ਕੀਤਾ, ਮੈਂ ਆਪਣੇ ਮਹਿਬੂਬਾ ਨਹੀਂ ਕਹਿ ਸਕਦੇ। ਸ਼ਾਇਰਾਂ ਦੇ ਪਿੱਛੇ ਨਹੀਂ ਜਾਣਾ, ਸ਼ਾਇਰ ਬਹੁਤ ਕੁਝ ਲਿਖ ਦਿੰਦੇ ਨੇ। ਸ਼ਾਇਰਾਂ ਨੇ ਇੱਕ ਮੁੱਲ ਲੈ ਕੇ ਦੇਣਾ, ਸ਼ਾਇਰਾਂ ਨੇ ਤਾਰੀਫ ਕਰਨੀ, ਸ਼ਾਇਰਾਂ ਨੇ ਲਿਖਣਾ ਹੀ ਆ। ਪ੍ਰੈਕਟੀਕਲੀ ਉਧਰ ਨੂੰ ਜਾਣ, ਪਤਾ ਲੱਗੇ। ਜੀ ਮੈਂ ਜਿਨ੍ਹਾਂ ਨਾਲ ਮੁਹੱਬਤ ਕੀਤੀ ਨਾ, ਬੜੀ ਵੱਡੇ ਸ਼ਖਸੀਅਤ, ਮੈਂ ਉਹਨਾਂ ਦੇ ਵਾਲਿਦ ਨੂੰ ਦਵਾਈ ਲੈ ਕੇ ਦਿੰਦਾ ਰਿਹਾ। ਉਹਨਾਂ ਦੇ ਛੋਟੇ ਭਾਈ ਦੇ ਸਕੂਲ ਦਾ ਖਰਚਾ ਜਿਹੜਾ ਯਾਨੀ ਸਕੂਲੇ ਜਾਂਦਾ ਹੁੰਦਾ ਸੀ, ਉਹਨੂੰ ਪੈਸੇ ਜਾਣ ਲੱਗਿਆ ਮੈਂ ਥੋੜੇ ਬਹੁਤੇ ਪੜਾ ਦੇਣੇ। ਮੈਂ ਤੇ ਇੱਥੋਂ ਤੱਕ ਠੀਕ। ਲੇਕਿਨ ਯਾਰ ਤੂੰ ਜੋ ਵੀ ਸੋਹਰੇ ਆਪਣੇ ਨਾਲ ਕੀਤਾ ਵਾ, ਫਿਰ ਦੱਸੀ ਦਾ ਨਹੀਂ ਹੁੰਦਾ। ਅੱਜ ਤੂੰ ਪੜ੍ਹ ਲੈ ਕੇ ਆ ਨਾ ਮੇਰੀ ਕਮਾਈ ਤੇ ਹੁਣ ਤੈਨੂੰ ਗੱਲਾਂ सीखा राज में रखनी चाहिए थी आपको ये बात। ਤੁਹਾਡੇ ਹਿਸਾਬ ਨਾਲ ਇਹ ਹੋਣਾ ਚਾਹੀਦਾ। ਸਰ ਮੇਰੇ ਹਿਸਾਬ ਨਾਲ ਇਹ ਗਲਤ ਹੈ। ਸ਼ਾਇਰਾਂ ਨੇ ਬੜਾ ਕੁਝ ਲਿਖ ਦਿੱਤਾ। ਸ਼ਾਇਰਾਂ ਨੇ ਜਿਹੜੀ ਵੱਡੀ ਗੱਲ ਹੈ ਉਹ ਸੁਣਨ 'ਚ ਬਹੁਤ ਅੱਛੀ ਲੱਗਦੀ ਹੈ, ਦਾਤ ਦਿੰਦੇ ਨੇ। ਪ੍ਰੈਕਟੀਕਲੀ ਹੋਰ ਦੁਨੀਆ ਵਾ, ਪ੍ਰੈਕਟੀਕਲੀ ਵਾਲੇ ਸ਼ਾਇਰ ਹੋਰ ਹੋਏ ਨੇ। ਪ੍ਰੈਕਟੀਕਲੀ ਵਾਲੇ ਸ਼ਾਇਰ ਮੈਂ ਦੱਸਾਂ, ਨੂਨਵੀਮ ਰਾਸ਼ਦ ਸਾਹਿਬ ਐਸੇ ਸ਼ਾਇਰ ਹੋਏ ਨੇ ਜਿਨ੍ਹਾਂ ਨੇ ਲਿਖਿਆ ਸੀ ਆਪਣੀ ਕਿਤਾਬਾਂ ਦੇ ਵਿੱਚ ਕਿ ਮੈਂ ਜਦੋਂ ਮਰ ਜਾਵਾਂ ਮੈਨੂੰ ਮੇਰੇ ਜਸਦ ਜਿਹੜਾ ਨਾ ਸਾੜ ਦਿਓ, ਜਿਸਮ ਮੇਰਾ ਜਿਹੜੀ ਲਾਸ਼ ਹੋ ਮੇਰੀ ਸਾੜ ਦਿਓ। ਇੰਗਲਿਸਤਾਨ ਦੇ ਵਿੱਚ ਉਹ ਮਰੇ ਸਨ ਤੇ ਉਹਨਾਂ ਨੂੰ ਸਾੜ ਦਿੱਤਾ ਗਿਆ ਸੀ। ਫਿਰ ਏਬੀ ਡਿਵੀਲੀਅਰ ਨੇ ਵੀ ਕਿਹਾ ਵਾ, ਉਹ ਏਬੀ ਡਿਵੀਲੀਅਰ ਦੇ ਕ੍ਰਿਕਟਰ ਆ ਤੇ ਲੂਣ ਵੀ ਜਿਹੜਾ ਹੈਗਾ। फरीद मुझे एक गल दस, बोला शेर वफा तो उन दिनों की बात है जब मकान कच्चे और लोग सच्चे हुआ करते थे। सुना जरा एक बारी, ਹਕੀਕਤ ਆ। तू सुना तो देता। सुना दे जरा। ਦੇਖਿਆ नहीं यार, लाल जेट पट्टा लैना हो तू साढ़े तो मुतबर हो जाएगा, साढ़े तो ऊपर आ जाऊंगा है। ਉਸਤਾਦ ਜੀ ਇੱਕ ਹੋਰ ਸ਼ੇਰ ਹੈ, ਸਾਡੇ ਨਾਲ ਮਜ਼ਾਕ ਹਵਾ ਕਰ ਗਈ। हाँ ਉਸਤਾਦ ਜੀ ਹਵਾ ਮਜ਼ਾਕ ਕਿਸ ਤਰ੍ਹਾਂ ਕਰ ਗਈ? ਇਹ ਮਜ਼ਾਕ ਰੱਖੇ ਦੀ ਗੱਲ ਆ, ਉਹਨਾਂ ਸ਼ੁਕਰ ਲਗਾ ਰੱਖਿਆ ਉਹਨਾਂ ਨੇ। ਹਵਾ ਨਾ ਭਾਵੇਂ ਮੁੱਕਾ ਰੱਖ ਲਓ, ਭਾਵੇਂ ਮਜ਼ਾਕ ਰੱਖ। ਹਵਾ ਨਾ ਪਰਦਾ ਹਿੱਲਿਆ, ਉਹਨੇ ਸਮਝਿਆ ਮੇਰਾ ਮਹਿਬੂਬ ਆਇਆ। ਉਹ ਬਾਹਰ ਗਿਆ ਤੇ ਕੁਝ ਵੀ ਨਹੀਂ ਸੀ। ਇੱਕ ਹੋਰ ਗੱਲ ਉਸਤਾਦ ਜੀ, ਖੁਦਾ ਕੇ ਲਈ ਛੋੜ ਦੋ ਅਬ ਇਹ ਪਰਦਾ, ਇਹ ਕੀ ਹੈ? ਉਹਨੇ ਪਰਦਾ ਫੜਿਆ ਹੋਇਆ। ਭਾਈ ਫੈਸਲ ਗੱਲ ਕਰਦੇ ਸਾਜੀ ਪਹਿਲਾਂ ਪੜਦਾ ਦੱਸਿਓ ਵੀ ਪਰਦਾ ਸਰ, ਪਰਦੇ ਕਈਆਂ ਕਿਸਮ ਦੇ ਹੁੰਦੇ ਨੇ। ਕੰਨ ਦਾ ਪਰਦਾ, ਠੀਕ ਹੈ ਜੀ। ਉਸ ਤੋਂ ਬਾਅਦ ਦਿਲ ਦਾ ਪਰਦਾ ਜੀ, ਅੱਖਾਂ ਦਾ ਪਰਦਾ। ਅੱਖਾਂ ਦਾ ਵੀ ਪਰਦਾ ਹੁੰਦਾ ਜਿਹਨੂੰ ਅਸੀਂ ਕਹਿੰਦੇ ਯਾਰ ਅੱਖਾਂ 'ਚ ਹਯਾ ਹੋਣੀ ਚਾਹੀਦੀ, ਪਰਦਾ ਹੋਣਾ ਚਾਹੀਦਾ। ਇੱਕ ਜਿਹੜਾ ਇਹਨਾਂ ਨੇ ਕਰ ਦੇਣਾ ਉਹ ਇਹ ਮੈਂ ਅੰਡਾਸ ਰੱਖਿਆ ਸੀ। ਚਲੋ ਕੋਈ ਗੱਲ ਨਹੀਂ, ਇਹ ਹੀ ਬਿਮਾਰੀ ਹੈ ਨਾ ਇਹਦੀ। ਇਹਦਾ ਮਤਲਬ ਪਰਦੇ ਦੀਆਂ ਕਈ ਕਿਸਮਾਂ ਨੇ ਉਸਤਾਦ ਜੀ। ਹਾਂਜੀ ਅੱਛਾ ਜੀ। यार ਲੇਕਿਨ ਸਭ ਤੋਂ ਅੱਛੀ ਤੇ ਖਾਸ ਕਿਸਮ ਕਿਹੜੀ ਹੈ ਪਰਦੇ ਦੀ? ਉਹ ਜਿਹੜੀ ਉਹਨੇ ਦੱਸੀ। ਕਰ ਜੋ। ਇੱਕ ਸਵਾਲ ਜਿਹੜਾ ਤੂੰ ਕਰ ਜਾਣਾ। ਇੱਕ ਸਵਾਲ ਮੇਰਾ ਵੀ ਉਸਤਾਦ ਜੀ, ਜਦੋਂ ਇਨਸਾਨ ਨੂੰ ਮੁਹੱਬਤ ਹੋ ਜਾਂਦੀ ਓਏ ਕਿੱਦਾਂ ਪਤਾ ਲੱਗਦਾ ਵਾ ਕਿ ਇਸ ਬੰਦੇ ਨੂੰ ਮੁਹੱਬਤ ਹੋ ਗਈ? पैसे मंग लिया कर उधार। ਲੇਕਿਨ ਹੁਣ ਸਵਾਲ ਤੂੰ ਮੈਨੂੰ ਕਰਨ ਆ, ਉਹਨੂੰ ਪਤਾ ਵੀ ਮੈਂ ਮੇਰੇ ਨਾਲ ਗੱਲ ਤੂੰ ਮੇਰੇ ਨਾਲ ਕਰਨ ਆ, ਉਹਨੇ ਕਿਸ ਹਿਸਾਬ ਨਾਲ ਜਵਾਬ। ਪਹਿਲੇ ਮੈਨੂੰ ਇਹ ਦੱਸ ਉਹਨੇ ਜਵਾਬ ਕਿਸ ਹਿਸਾਬ ਨਾਲ ਦਿੱਤਾ? मोहब्बत ਨਹੀਂ ਪਹਿਲੇ ਇਹ ਸਮਝਾ, ਮੈਂ ਬਹੁਤ ਦੁਖੀ ਹਾਂ ਇਸ ਕੰਮ ਤੋਂ।
ਸਾਜੀ ਫਿਰ ਛੁਰੀ ਮਾਰ ਦੋ ਦੀ ਨਹੀਂ ਯਾਰ ਗੱਲ ਨਾ, ਜਾਂ ਤਾਂ ਗੱਲ ਐਸੀ ਕੀਤੀ ਹੋਵੇ ਵੀ ਅਸੀਂ ਲਿਟ ਗਈ ਹੋਈ ਹੈ। अब तो पूरा तो ताकि चलो ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਸ ਇਨਸਾਨ ਨੂੰ ਮੁਹੱਬਤ ਹੋ ਗਈ? ਇਹ ਕਹਿੰਦੇ ਅੱਖਾਂ 'ਚ ਨਜ਼ਰ ਆ ਜਾਂਦੀ, ਕਈ ਕਹਿੰਦੇ ਜਦੋਂ ਚੱਲਣ 'ਚ ਬਹਿਣ, ਕਿੱਦਾਂ ਪਤਾ ਲੱਗ? ਦੇਖਿਆ ਪਤਾ ਨਾ ਦਿੱਤਾ तो मुसीबत च बात था जबरीद ने ਪਸੀਨਾ ਆਇਆ ਹਲਕਾ ਜੀ। ਮੁਹੱਬਤ ਦਾ ਤੇ ਪਤਾ ਹੀ ਨਹੀਂ ਲੱਗਦਾ ਵੀ ਮੁਹੱਬਤ ਹੋ ਗਈ। ਲੁੱਟ ਕੇ ਲੈ ਗਏ ਅੱਧੀ ਰੇੜੀ ਲੁੱਟ ਕੇ सफर कर ਹਾਏ 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 ਧੁੱਪ ਸੜੀ ਦੇ ਗਾਲਬ ਨਾ ਬਣੋ। ਇੱਧਰ ਗੱਲ ਸੁਣੋ, ਮੁਹੱਬਤ ਦਾ ਪਤਾ ਲੱਗਦਾ ਕਿੱਦਾਂ ਪਤਾ ਲੱਗਦਾ? ਪਤਾ ਉਦੋਂ ਲੱਗਦਾ ਜਦੋਂ ਤੁਹਾਨੂੰ ਗਰਮੀਆਂ 'ਚ ਵੀ ਠੰਡੀ ਹਵਾ ਆ ਰਹੀ ਹੁੰਦੀ ਆ, ਜਦੋਂ ਤੁਹਾਡੇ ਪੱਖੇ ਬੰਦ ਹੋ ਜਾਂਦੇ ਆ, ਲਾਈਟਾਂ ਬੰਦ ਹੋ ਜਾਂਦੀਆਂ ਨੇ, ਪਾਣੀ ਨਹਾਉਣ ਵਾਸਤੇ ਨਹੀਂ ਹੁੰਦਾ, ਤੁਸੀਂ ਫਿਰ ਵੀ ਖੁਸ਼ ਫਿਰ ਰਹੇ ਹੁੰਦੇ ਹੋ। ਤੁਹਾਨੂੰ ਕੋਈ ਗਾਲਾਂ ਵੀ ਕੱਢ ਜਾਂਦਾ, ਤੁਸੀਂ ਫਿਰ ਉਹਨੂੰ ਮੁਸਕਰਾਈ ਜਾਂਦੇ ਹੋ। ਤੁਹਾਨੂੰ ਹਰ ਉਹ ਚੀਜ਼ ਜਿਹੜੀ 15 ਦਿਨ ਪਹਿਲੇ 20 ਦਿਨ ਪਹਿਲੇ ਤੁਹਾਨੂੰ ਤਕਲੀਫ ਦੇ ਰਹੀ ਹੁੰਦੀ ਹੈ, ਉਹ ਮਾਈ ਮਹੱਲੇ ਦੀ ਸਾਹਮਣੇ ਜਿਹੜੀ ਤੁਸੀਂ ਕਹਿੰਦੇ ਯਾਰ ਇਹ ਮਾਰੀ ਜਾਏ ਕਿਤੇ ਚੰਗਾ, ਹਾਏ ਠੀਕ ਹੈ ਨਾ, ਉਹ ਸਬਜ਼ੀ ਵਾਲਾ ਜਿਹੜਾ ਲੰਘਦਾ ਤੁਸੀਂ ਕਹਿੰਦੇ ਯਾਰ ਹੈ ਕਿ ਸਵੇਰੇ ਸਵੇਰੇ ਖੱਪ ਆਈ ਹੁੰਦੀ ਹੈ, ਹਾਏ ਹਾਏ ਹਾਏ। ਠੀਕ ਆ ਜੀ। ਤੁਸੀਂ ਕਿਤੇ ਜਾਂਦੇ ਜੇ ਕਰਿਆਨੇ ਵਾਲੇ ਕੋਲ, ਤੁਸੀਂ ਕੋਈ ਚੀਜ਼ ਮੰਗਦੇ ਹੋ, ਤੁਹਾਨੂੰ ਕੋਈ ਬਿਸਤ ਕਰਦਾ, ਤੁਸੀਂ ਕਹਿੰਦੇ ਅੱਜ ਤੋਂ ਬਾਅਦ ਦੁਕਾਨ ਤੇ। ਜਦੋਂ ਤੁਹਾਨੂੰ ਮੁਹੱਬਤ ਹੋ ਜਾਂਦੀ ਹੈ, ਉਦੋਂ ਸਬਜ਼ੀ ਵਾਲਾ ਬਾਬਾ ਤੁਹਾਨੂੰ ਜਿਹੜਾ ਨਾ ਉਹਦੀ ਆਵਾਜ਼ ਤੁਹਾਨੂੰ ਮੁਕੇਸ਼ ਟੈਪ ਲੱਗਣ ਲੱਗ ਪਈ, ਤੁਹਾਡਾ ਦਿਲ ਕਰ ਉਹਦੇ ਤੇ ਹਾਸਾ ਆਉਂਦਾ। ਜਿਹੜਾ ਉਹ ਸਾਹਮਣੀ ਮਾਈ ਤੁਹਾਨੂੰ ਚੰਗੀ ਲੱਗਦੀ, ਤੁਸੀਂ ਉਹਦੀਆਂ ਦੁਆਵਾਂ ਕਰਨ ਲੱਗਦੇ, ਯਾਰ ਸਾਡੀਆਂ ਮਾਵਾਂ ਵਰਗੀ ਅੱਲਾ ਦੀ ਜ਼ਿੰਦਗੀ ਕਰੇ। ਉਸ ਤੋਂ ਬਾਅਦ ਜਦੋਂ ਤੁਹਾਡੇ ਘਰ ਪਾਣੀ ਨਹੀਂ ਆਉਂਦਾ, ਤੁਸੀਂ ਕਹਿੰਦੇ ਕੋਈ ਗੱਲ ਨਹੀਂ ਯਾਰ ਅੱਜ ਨਹੀਂ ਵੀ ਨਹਾਵਾਂਗੇ ਤੇ ਕੀ, ਯਾਨੀ ਤੁਸੀਂ ਇੱਕ ਹੈਪੀ ਚ ਫਿਰ ਇਹ ਮੁਹੱਬਤ ਦਾ ਅਹਿਸਾਸ ਹੁੰਦਾ। ਸਟੈਂਡਿੰਗ ਅੱਛਾ उस्ताद जी एक और गल ਮੇਰੇ ਕੋਲ ਤੇ ਹਾਲੇ ਪੂਰੀ ਕਿਤਾਬ ਪਈ ਸੀ। अच्छा मेरी- उस्ताद जी, मोहब्बत, प्यार, लम्स, ख्याल, उल्फत, चाहत, खिंचाओ, अपनापन, अपनायत, अकीदत, एक ही है उस्ताद जी। ਹਾਏ ਵੱਡਾ ਹੀ ਜਵਾਬ की है उस्ताद जी? ਸੁਣ ਲੇਗਾ, आओ सर ਹਜ਼ਮ ਕਰ ਲੇਗਾ, ਸੁਣ ਲੇਗਾ। ਅੱਖਾਂ ਬੰਦ ਕਰ, ਖੋਲ, ਮੈਨੂੰ ਨਹੀਂ ਪਤਾ। ਕੋਈ ਨਹੀਂ ਚੀਜ਼ਾਂ ਦਾ ਨਹੀਂ ਮੈਨੂੰ उस्ताद जी ਪਤਾ। ਮੁਹੱਬਤ ਕੈ ਸਦਾ ਵੇ ਇੰਨਾ ਕੁਝ ਮੈਨੂੰ ਨਹੀਂ ਪਤਾ। ਮੈਂ उस्ताद जी ਜਿਹੜੀ ਤਿਸ਼ਨਗੀ ਹੁੰਦੀ ਹੈ, ਤਿਸ਼ਨਗੀ ਇਹ ਕੀ ਹੁੰਦੀ ਹੈ? ਤਿਸ਼ਨਗੀ ਦੱਸੀ ਨਾ। ਨਹੀਂ ਮੈਂ ਉਸਤਾਦ ਜੀ ਤੁਹਾਡੇ ਕੋਲ ਪੁੱਛਿਆ ਤਿਸ਼ਨਗੀ ਵੀ ਵੈਸਲ ਬੋਲਦੇ ਇਦਾਂ ਲੱਗਦਾ ਗੇਮ 'ਚ ਚਾਂਸ ਆ ਗਿਆ ਉਸਤਾਦ ਜੀ। ਤਸ਼ਨਗੀ ਹੁੰਦਾ ਕਿ ਤਸ਼ਨਗੀ ਹੁੰਦਾ? तिश नहीं ਉਸਤਾਦ ਜੀ ਯਾਰ ਤੂੰ ਹੀ ਪੁੱਛ। उस्ताद जी उस्ताद जी ਜਿਹੜਾ ਮਜਾਜ਼ ਹੁੰਦਾ, ਇਸ਼ਕੇ ਮਜਾਜ਼ ਕੀ ਹੋਏਗਾ? ਇਸ਼ਕੇ ਮਜਾਜ਼ ਇਸ਼ਕੇ ਹਕੀਕੀ ਕਿਦਾਂ ਹੁੰਦਾ? ਓਏ ਉਸਤਾਦ ਜੀ ਐ ਸਹੀ ਸੀਰੀਅਸ ਜਵਾਬ ਦੇਣਾ। ਉਹ ਇਦਾਂ ਹੁੰਦਾ ਸਰ, ਇੱਕ ਬੰਦੇ ਨੂੰ ਇੱਕ ਲੜਕੀ ਨਾਲ ਬਹੁਤ ਮੁਹੱਬਤ ਹੁੰਦੀ, ਇਸ਼ਕ ਆਏ ਹੈ ਜੀ, ਬਹੁਤ ਜ਼ਿਆਦਾ। ਉਹ ਇੱਕ ਉਹਨੂੰ ਪਤਾ ਲੱਗਦਾ ਕਿ ਫਲਾਂ ਜਗ੍ਹਾ ਇੱਕ ਬਜ਼ੁਰਗ ਨੇ ਬੜੇ ਅੱਲਾ ਦੇ ਵਲੀ ਨੇਕ, ਉਹ ਜੋ ਦੁਆ ਕਰਦੇ ਨੇ ਜਾਂ ਜੋ ਕਹਿੰਦੇ ਨੇ ਹੋ ਜਾਂਦਾ, ਤੇ ਉਹਦੇ ਜ਼ਿਹਨ 'ਚ ਇੱਕੋ ਹੀ ਗੱਲ ਹੁੰਦੀ ਕਿ ਮੈਂ ਉਸ ਲੜਕੀ ਨੂੰ ਹਾਸਲ ਕਰਨਾ, ਬਸ ਆਪਣੀ ਉਹ ਜਿਹੜੀ ਜਿਹਦੇ ਨਾਲ ਪਿਆਰ ਹੁੰਦਾ। ਉਹਨਾਂ ਕੋਲ ਚੱਲ ਜਾਂਦਾ, ਉਹ ਕਹਿੰਦੇ ਉਹ ਹੋ ਜਾਏਗਾ, ਉਹਨਾਂ ਨੂੰ ਦੱਸਦਾ ਆਪਣਾ ਮਸਲਾ, ਮਜਨੂੰ ਟੈਪ ਹੋਇਆ ਹੁੰਦਾ। ਉਹ ਕਹਿੰਦੇ ਠੀਕ ਹੈ ਲੇਕਿਨ ਤੈਨੂੰ ਕੰਮ ਕਰਨਾ ਪਏਗਾ। ਕਹਿੰਦਾ ਬਾਬਾ ਜੀ ਮੈਂ ਦੁਨੀਆ ਦਾ ਹਰ ਕੰਮ ਕਰਾਂਗਾ, ਦੱਸੋ। ਕਹਿੰਦੇ ਕਾਸਾ ਪਣ ਮੰਗਣ ਵਾਲਾ, ਫਲਾਂ ਸ਼ਹਿਰ 'ਚ ਫਲਾਂ ਮਹੱਲੇ ਜਿੰਨੇ ਘਰ ਨੇ ਸਾਰਿਆਂ ਦਾ ਦਰਵਾਜ਼ਾ ਖੜ ਕੇ ਮੰਗਣਾ। ਚਲਾ ਜਾਂਦਾ, ਮੰਗਦੇ ਮੰਗਦੇ ਇੱਕ ਘਰ ਦਾ ਦਰਵਾਜ਼ਾ ਖੁੱਲਦਾ, ਅੱਗੋਂ ਇਸ ਕਿਸਮ ਦੀ ਕੁੜੀ ਬਾਹਰ ਆਉਂਦੀ ਹੈ, ਉਹਨੂੰ ਉਹ ਭੁੱਲ ਜਾਂਦੀ, ਉਹਦਾ ਵਿਆਹ ਹੋ ਜਾਂਦਾ। ਕੀ ਕਹਿ ਲੈ ਅੱਛਾ ਦੱਸ, ਸੁਣੀ ਜਾ ਤੈਨੂੰ ਮਜ਼ੇ ਦੀ ਗੱਲ ਜਾਣ, ਉਹਨੂੰ ਉਹ ਭੁੱਲ ਜਾਂਦੀ, ਠੀਕ ਹੈ ਜੀ। ਉਹ ਉੱਥੇ ਵਾਪਸ ਹੁੰਦਾ, ਕਹਿੰਦਾ ਬਾਬਾ ਜੀ ਉਹਨੂੰ ਰਹਿਣ ਦਿਓ, ਇਹਦਾ ਕੋਈ ਹਿਸਾਬ। ਅੱਛਾ ਵਾਹ, ਯਾਨੀ ਅੱਲਾ ਦਾ ਬੰਦਾ ਸੀ ਨਾ, ਤੇ ਉਹਨੇ ਮਤਲਬ ਇਸ ਕਿਸਮ ਦੀ ਉਹ ਖੂਬਸੂਰਤ ਕੋ ਉਹਨੇ ਵੇਖੀ ਨਹੀਂ ਕਦੀ, ਯਾਨੀ ਉਹ ਮਾਰੇ ਗਿਆ ਉਹਨੂੰ ਵੇਖ ਕੇ, ਤੇ ਉੱਥੇ ਵਾਪਸ ਆ ਗਿਆ। ਉਹਨੂੰ ਕਹਿੰਦਾ ਬਾਬਾ ਜੀ ਤੌਬਾ, ਉਹਦਾ ਕੋਈ ਹਿਸਾਬ ਨਾ। ਬਾਬੇ ਨੇ ਫਿਰ ਕਾਸਾ ਫੜਿਆ, ਉਹਨੇ ਕਿਹਾ ਛੱਡ ਦੇ, ਹਾਲੇ ਅੱਗੇ ਦੁਨੀਆ ਦੇਖ, ਫਲਾਂ ਜਗ੍ਹਾ ਜਾ, ਉੱਥੇ ਇੱਕ ਬਾਜ਼ਾਰ ਆਏਗਾ, ਉਹਦੇ ਵਿੱਚ ਫੇਰੀ ਜਾ,
ਚੱਕਰ ਲਾ ਉਸ ਬਾਜ਼ਾਰ ਦੇ, ਉਸ ਬਾਜ਼ਾਰ ਦੀ ਰੌਣਕ ਦੇਖ, ਸਾਫ ਦੇਖ ਉਸ ਬਾਜ਼ਾਰ ਦਾ। ਉਹ ਲੇਡੀਜ਼ ਬਾਜ਼ਾਰ ਹੁੰਦਾ, ਉੱਥੇ ਫਿਰਦਾ ਹੁੰਦਾ, ਉਹਨੇ ਇੱਕ ਜਗ੍ਹਾ ਤੇ ਜੀਰੇ ਦੀ ਦੁਕਾਨ ਤੇ ਕੁੜੀ ਖੜੀ ਵੇਖਦਾ ਤੇ ਲਾਸ਼ ਹੋ ਜਾਂਦੀ ਆ ਉਹਦੀ, ਦੋਵੇਂ ਭੁੱਲ ਜਾਂਦੀਆਂ ਉਤੋਂ ਵੀ ਭੁੱਲ ਗਈ। ਦੋਵੇਂ। ਉੱਥੋਂ ਸਿੱਧਾ ਵਾਪਸ ਬਾਬਾ ਜੀ ਕੋਲ, ਕਹਿੰਦਾ ਬਾਬਾ ਜੀ ਉਹ ਦੋਵਾਂ ਰਹਿਣ ਦਿਓ, ਇੱਧਰ ਕੋ ਕਰਮ ਕਰ। ਬਾਬਾ ਥੋੜੀ ਦੇਰ ਸੋਚਦਾ, ਸੋਚ ਕੇ ਅੱਖਾਂ ਬੰਦ ਕਰਦਾ, ਉੱਠ ਕੇ ਤੇ ਠੰਡਾ ਪੜਦਾ, ਕਹਿੰਦਾ ਕੰਜਰਾ ਉਹ ਅੱਲਾ ਦੀ ਕਸਮ, ਮੈਂ ਜਾਨਵਰ ਘੁੰਮ ਗਿਆ ਸੀ। ਮੈਂ ਕਿਹਾ ਇਹ ਅੱਜ ਕੋਈ ਮਾਰਫਤ ਉਤਰੀ ਹੈ। ਉਹ ਮੇਰਾ ਮੌਲਾ ਸਾਥ ਐਕਸਪ੍ਰੈਸ਼ਨ ਵੇਖੀ ਬਸ। ਇਹਨੇ ਹੋਰ ਨਾ ਸੁਣ, ਅੱਛਾ ਉਸਤਾਦ ਜੀ ਆਸ਼ਿਕ ਦੀ ਨਹੀਂ, ਇਹ ਗੱਲ ਜੈਨੂਨ ਆ। ਇੱਕ ਵਾਕਿਆ ਕਿਸੇ ਨੇ ਸੁਣਾਇਆ ਕਿ ਇਹਨੇ ਕਿਹਾ ਚੇਂਜ ਕਿੱਦਾਂ ਹੁੰਦਾ। ਉਹਨੇ ਜਦੋਂ ਕੁਦਰਤ ਦੇ ਰੰਗ ਦੇਖੇ ਨਾ, ਬਾਬੇ ਨੇ ਉਹਨੂੰ ਐਂਡ ਕਿਹਾ, ਜੈਨੂਨ ਜਿਹੜੀ ਗੱਲ ਹੋਈ ਹੈ ਕਿ ਬਾਬੇ ਨੇ ਉਹਨੂੰ ਕਿਹਾ ਕਿ ਫਲਾਂ ਜਗ੍ਹਾ ਚਲਾ ਜਾ, ਉੱਥੇ ਤੂੰ ਇੰਨੇ ਦਿਨ ਜਾਂ ਇੰਨੇ ਮਹੀਨੇ ਕਿਸੇ ਬੰਦੇ ਨੂੰ ਨਹੀਂ ਵੇਖਣਾ, ਇਹ ਪੜੀ ਜਾਣਾ ਬਸ, ਤੇ ਇਹ ਬਸ। ਉੱਥੇ ਉਹ ਬੈਠਾ, ਉੱਥੇ ਬੈਠੇ 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 ਉਹਦੀ ਐਸੀ ਲੌ ਲੱਗੀ ਵਾਹ ਦੂਜੇ ਪਾਸੇ ਕਿ ਉੱਥੇ ਦਾ ਹੋ ਕੇ ਰਹਿ ਗਿਆ, ਬਾਲ ਵੱਧ ਗਏ, ਯਾਨੀ ਲਾਲਾ ਬੰਦਾ, ਨਮਾਜ਼ੀ, ਪਰਹੇਜ਼ਗਾਰੀ, ਇਹ ਉਹ ਸਾਰਾ ਸਿਸਟਮ। ਫਿਰ ਕਹਿੰਦੇ ਇੱਕ ਐਸਾ ਦੌਰ ਆਇਆ ਕਿ ਉਹ ਔਰਤ ਜਿਹੜੀ ਸਭ ਤੋਂ ਪਹਿਲੀ ਜਿਹਦਾ ਕਰਕੇ ਗਿਆ ਸੀ, ਉਹਦੇ ਘਰ ਔਲਾਦ ਨਹੀਂ ਹੋਈ, ਤੇ ਉਹਨੂੰ ਕਿਸੇ ਨੇ ਉਹਦਾ ਦੱਸਿਆ ਤੇ ਉਹਦੇ ਕੋਲ ਦੁਆ ਕਰਾਉਣ ਆਏ ਸੀ ਕਿ ਬਾਬਾ ਜੀ ਦੁਆ ਕਰਨਾ ਮੇਰੇ ਘਰ ਔਲਾਦ ਹੋਈ। ਤੇ ਉਹਨੇ ਜਦੋਂ ਵੇਖਿਆ ਬਾਬੇ ਨੇ, ਤੇ ਉਹਨੇ ਵੇਖ ਕੇ ਲੱਗਾ ਇਹ ਤੇ ਉਹੀ ਹੈ, ਤੇ ਉਹਨੂੰ ਨਹੀਂ ਸੀ ਪਤਾ ਲੱਗਾ ਵੀ ਇਹ ਹੈ। ਉਹ ਚੇਂਜ ਹੋ ਗਿਆ ਸਾਰਾ। ਉਸਤਾਦ ਜੀ ਮੈਨੂੰ ਉਹਨੇ ਫਿਰ ਬਾਬੇ ਨੂੰ ਵੇਖਿਆ, ਉਹਨੇ ਕਿਹਾ ਤੂੰ ਹਾਲੇ ਵੀ ਨਹੀਂ ਨਾ ਹਟਿਆ। ਬੁੱਢੇ ਬਾਰੇ ਵੀ ਸ਼ੱਕ ਪਿਆ ਕਰਦਾ ਹੈ। ਅੱਛਾ ਉਸਤਾਦ ਜੀ, ਮੈਂ ਇੱਕ ਗੱਲ ਪੁੱਛਣੀ ਸੀ, ਆਸ਼ਿਕ ਦੀ ਇੱਕ ਸਾਮ। ਤਾਂ ਜੀ ਗੱਲ ਇਹ ਹੈ, ਮੁੱਕਦੀ ਮੁਕਾਵਾਂ ਤੁਹਾਨੂੰ ਗੱਲ। ਮੇਰੇ ਹਿਸਾਬ ਨਾਲ ਹਰ ਇਸ਼ਕ ਜਿਹੜਾ ਨਾ, ਜਿੰਨਾ ਮਰਜ਼ੀ ਹੋ, ਇੱਥੇ ਐਸੇ ਐਸੇ ਲੋਕ ਹੋਏ ਨੇ ਜਿਨ੍ਹਾਂ ਨੇ ਖਾਨਦਾਨਾਂ ਦੇ ਖਾਨਦਾਨ ਤਬਾਹ ਕਰ ਦਿੱਤੇ ਨੇ ਇੱਕ ਜਗ੍ਹਾ ਤੇ ਆਪਣਾ ਇਸ਼ਕ ਪਾਉਣ ਲਈ। ਖਾਨਦਾਨਾਂ ਦੇ ਖਾਨਦਾਨ ਲੜਾਈਆਂ ਪਵਾਤੀਆਂ ਨੇ, ਬੋਲਚਾਵਾਂ ਬੰਦ ਕਰਾਤੀਆਂ ਨੇ, ਭੈਣਾਂ ਤੋਂ ਭੈਣਾਂ ਲੈਦਾ ਹੋ ਗਈਆਂ ਨੇ, ਭਰਾਵਾਂ ਤੋਂ ਭਰਾ ਲੈਦਾ ਹੋ ਗਏ ਨੇ। ਯਾਨੀ ਇਸ ਚੱਕਰ ਦੇ ਵਿੱਚ ਫਿਰ ਖਾਨਦਾਨਾਂ ਨੂੰ ਲੜਾਤਾ ਵਾ, ਕਤਲੋ ਗਾਰਤ ਕਰਵਾਤੀ ਆ, ਇੱਧਰਲੇ ਨੇ ਉਹਨਾਂ ਨੂੰ ਮਾਰਤਾ, ਉਹਨਾਂ ਨੇ ਉਹਦੇ ਪਿਓ ਨੂੰ ਮਾਰਤਾ, ਇੱਕ ਕੁੜੀ ਮੁੰਡੇ ਦੇ ਚੱਕਰ 'ਚ। ਠੀਕ ਹੈ ਜੀ। ਤੇ ਉਸਤਾਦ ਜੀ ਕਿਹੜਾ किशोर साहब का गाना ना, सारे जहां की अमानत है ये जो जीवन तुम्हारा तुम्हारा नहीं, जीवन मिटाना है दीवानापन, कोई प्यार जीवन से प्यारा नहीं। समझ आ रही? जीने के लाखों सहारे यहाँ, बस एक ही तो सहारा नहीं। तो गल ये है कि तुसी वो बड़े बड़े ऐसे भी लोग ने जिन्होंने अपने माँ बाप की इज्जत करके या किसी दी भी, यानी अच्छा कई ऐसे भी मरहले ने कि भरजाई दी भैन नाल प्यार हो गए। ਹੁਣ ਉਹ ਮਸਲਾ ਇੰਨਾ ਵੱਧ ਗਿਆ ਕਿ ਭਰਾ ਦਾ ਘਰ ਜਿਹੜਾ ਆਲ ਪਿਆ, ਉਹ ਪਿੱਛੇ ਹਟ ਗਏ ਨੇ। ਹਾਂਜੀ, ਸਮਝ ਆ ਰਹੀ ਗੱਲ ਦੀ? ਇੱਕ ਲੜਕੀ ਆ, ਉਹਨੂੰ ਆਪਣੀ ਭੈਣ ਦੇ ਦਿਓਰ ਨਾਲ ਪਿਆਰ ਹੋ ਗਿਆ, ਜਾਨੋ ਕਿਸੇ ਵਜ੍ਹਾ ਤੋਂ ਨਹੀਂ ਹੋ ਸਕਿਆ। ਉਹਨੇ ਕਿਹਾ ਅਸੀਂ ਪਹਿਲਾਂ ਤਜਰਬਾ ਕਰਕੇ ਤੇ ਚਿੱਤਰ ਖਾਨ ਨੇ ਇੱਕ ਮਿਸਾਲ, ਅਸੀਂ ਨਹੀਂ ਤੈਨੂੰ ਉੱਥੇ ਦੇਣਾ। ਉਹਨਾਂ ਨੇ ਅੱਗੋਂ ਐਸੀ ਗੱਲ ਵਧੀ ਬੋਲ ਬੁਲਾਇਆ ਕਿ ਗੱਲ ਜਿਹੜੀ ਉਹਨਾਂ ਦੋਵਾਂ ਤੋਂ ਨਿਕਲ ਕੇ ਜਿਹੜਾ ਪਹਿਲੇ ਵਿਆਹੇ ਨੇ ਉਹਨਾਂ ਦੇ ਬੱਚੇ ਨੇ ਉਹਨਾਂ ਤੱਕ ਪਹੁੰਚ ਗਈ, ਉਹਨਾਂ ਦੀ ਬਰਬਾਦੀ ਕਰਨ ਲੱਗ ਪਈ ਅੱਗੇ ਤੱਕ। ਖੈਰ ਉਹ ਇਸ ਤਰ੍ਹਾਂ ਕਈ ਹਟ ਜਾਂਦੇ ਨੇ, ਕਈ ਕਹਿੰਦੇ ਨੇ ਨਹੀਂ ਯਾਰ ਸਾਡੀ ਇੱਕ ਜ਼ਿੰਦਗੀ ਹੈ, ਤੁਸੀਂ ਕਸਮਾਂ ਨੂੰ ਖਾਓ, ਅਸੀਂ ਇਹਨੂੰ ਹਾਸਲ ਕਰਨਾ ਹੀ ਕਰਨਾ। ਇੰਨੇ ਕੰਮ ਖਰਾਬ ਹੋਏ ਨੇ ਇਸ ਮਸਲੇ ਦੇ ਵਿੱਚ ਕਿ ਤੁਹਾਡੀ ਸੋਚ ਹੈ। ਕੁਛ ਹਟ ਜਾਂਦੇ ਨੇ, ਕੁਛ ਨਹੀਂ ਹਟਦੇ। ਸਾਜੀ ਮੈਂ ਵੀ ਪਿਆਰ ਹੋਇਆ ਇਹਨੂੰ ਆਪਣੀ ਸਾਸ ਨਾਲ ਹੋ ਗਿਆ, ਉਹਨੂੰ ਕਹੀ ਜਾਵੇ ਮਿਲ ਜੂਗਾ ਨਹੀਂ। ਸਾਸਾ ਨੂੰ ਕਹੇ ਤੇਰਾ ਪਾਪਾ ਨੂੰ ਪਤਾ ਲੱਗਿਆ, ਪਾਪਾ ਨੂੰ ਯਾਰ ਆਸਾ ਮੇਰੇ ਪਾਪਾ ਨੂੰ ਪਤਾ ਲੱਗੇ ਮੈਂ ਕਰ ਲਾਂਗੀ। ਨਹੀਂ ਉਸਤਾਦ ਜੀ ਦੀ ਗੱਲ, ਉਸਤਾਦ ਜੀ ਮੈਂ ਨਾ ਇੱਕ ਗੱਲ ਮੈਂ ਕਹਿਣੇ ਲੱਗਾ ਸਰ, ਵਕਤ ਜਿਹੜਾ ਨਾ ਇਕਤਸਾਦ ਏਡੀ ਵੱਡੀ ਦਵਾਈ ਹੈ ਜਿਹਨੂੰ ਕਹਿੰਦੇ ਮਰਹਮ, ਏਡੀ ਵੱਡੀ ਦਵਾਈ ਹੈ ਵਕਤ, ਕਿ ਉਸ ਲੜਕੀ ਦਾ ਕਰਕੇ ਜਾਂ ਉਸ ਲੜਕੇ ਦਾ ਕਰਕੇ ਤੁਹਾਡੀਆਂ ਸਾਹਾਂ ਤੱਕ ਬੰਦ ਹੋ ਰਹੀਆਂ ਹੁੰਦੀਆਂ ਨੇ, ਔਰ ਤੁਸੀਂ ਉਹਦੇ ਬਗੈਰ ਜੀ ਰਹੇ ਹੁੰਦੇ ਹੋ। ਉਹਦੇ ਲਹਿਦਾ ਵਿਆਹ ਹੋ ਜਾਂਦਾ, ਉਹਦੇ ਬੱਚੇ ਨੇ, ਤੁਹਾਡੇ ਲਹਿਦਾ ਵਿਆਹ ਹੋਇਆ, ਤੁਸੀਂ ਬੱਚੇ ਜੀ, ਉਹ ਆਪਣੀ ਜ਼ਿੰਦਗੀ 'ਚ ਖੁਸ਼ ਹੁੰਦੀ, ਤੁਸੀਂ ਆਪਣੀ ਜ਼ਿੰਦਗੀ 'ਚ ਖੁਸ਼ ਹੁੰਦੀ। ਲੱਖਾਂ ਮਿਸਾਲਾਂ ਨੇ, ਤਾਂ ਹਰ ਬੰਦੇ ਦੇ ਇਰਦ ਗਿਰਦ ਮਿਸਾਲਾਂ ਹੋਣਗੀਆਂ। ਕਿ ਇੱਕ ਦੌਰ ਐਸਾ ਹੈ ਕਿ ਸਾਹ ਬੰਦ ਹੋ ਗਏ, ਉਹਨੇ ਕਿਹਾ ਉਸ ਤੋਂ ਬਗੈਰ ਮੈਨੂੰ ਸਾਹ ਨਹੀਂ ਆ ਰਿਹਾ।
ਉਹਨੇ ਮਾਂ ਭਿਆ ਨੂੰ ਕੁਝ ਨਹੀਂ ਸਮਝਿਆ, ਲੇਕਿਨ ਜਦੋਂ ਵਿਆਹ ਉਹਦਾ ਕਿਤੇ ਹੋ ਗਿਆ, ਰੋ ਪਿੱਟ ਕੇ ਉਹਦਾ ਕਿਤੇ ਹੋਰ ਹੋ ਗਿਆ, ਉਹਦੇ ਆਪਣੇ ਬੱਚੇ ਹੋ ਗਏ, ਉਹਦੇ ਆਪਣੇ ਬੱਚੇ ਹੋ ਗਏ, 10 ਸਾਲ ਬਾਅਦ ਉਹਨਾਂ ਨੂੰ ਪਤਾ ਹੀ ਨਹੀਂ। ਸਾਡੀ ਮੈਨੂੰ ਵੀ ਐਸਾ ਇਹ ਹਰ ਕਿਸੇ ਦੇ ਇਰਦ ਗਿਰਦ ਸਟੋਰੀਆਂ ਹੋਣਗੀਆਂ। ਮੈਨੂੰ ਵੀ ਇੱਕ ਕੁੜੀ ਨਾਲ ਸਾਜੀ ਪਿਆਰ ਹੋਇਆ ਸੀ, ਮੈਨੂੰ ਪਤਾ ਲੱਗਿਆ ਉਹ ਨਹੀਂ ਮੈਨੂੰ ਮਿਲਣੀ, ਮੈਂ ਫਿਰ ਉਹਦੇ ਭਰਾ ਨਾਲ ਦੋਸਤੀ ਕਰ ਲਈ। ਹਾਂ ਸਹੀ ਗੱਲ ਹੈ। ਐਸੀ ਕੋਈ ਕਰੀ ਨਹੀਂ ਦੋਸਤ ਸਾਰੀ ਮੈਂ ਨਾ ਇੱਕ ਗਾਣਾ ਸੁਣਿਆ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਫੈਸਲ ਦਾ ਕਿਉਂ ਮੇਰਾ, ਜਿਵੇਂ ਮੈਨੂੰ ਮੇਰੀ ਮਸ਼ਹੂਰ ਹੋਆ, ਲੇਕਿਨ ਮੈਨੂੰ ਪਤਾ ਕਿ ਇਹਦੇ ਚੋਂ ਉਹ ਮੁਲਾਜ਼ਮਤ ਨਹੀਂ ਹੈ। ਉਸਤਾਦ ਜੀ ਤੁਸੀਂ ਅੱਜ ਪਤਾ ਕਿ ਸਾਨੂੰ ਦਾਦਾ ਬੂ ਲੱਗੇ ਹੋ ਕੇ ਜਿਹੜੀ ਸਟੋਰੀ ਸੁਣਾਉਣ ਦੇ ਸੀ ਨਾ, ਉਹ ਮੇਰੇ ਦਾਦਾ ਕੋਈ ਏਦਾਂ ਬਿਠਾ ਕੇ ਕਹਿੰਦਾ ਹੁੰਦਾ ਸੀ, ਬੇਟਾ ਇੱਕ ਪਰੀ ਥੀ ਇੱਕ ਪਿਆਰ ਕਰਨੇ ਵਾਲਾ। ਨਹੀਂ ਮੈਂ ਤੇ ਉਹ ਦੱਸ ਰਿਹਾ ਕਿ ਸਾਹਮਣੇ ਆਹ ਘੋੜਾ ਤੇ ਆਹ ਘੋੜੇ ਦੀ ਆਡੀਅנס। ਸਾਹ ਜੀ ਤੁਹਾਨੂੰ ਕਦੀ ਏਦਾਂ ਦਾ ਐਕਸਪੀਰੀਅੰਸ ਕਦੀ ਦਿਲ ਕੀਤਾ ਹੋਵੇ ਕਿ ਮੈਂ ਜੇ ਨਾ ਮਿਲੀ ਨਾ ਤੇ ਮੈਂ ਮੇਰੇ ਕੋਲ ਰਿਹਾ ਨਹੀਂ ਜਾਣਾ, ਮੈਂ ਕੁਝ ਕਰ ਪੈਣਾ? ਸਾਜੀ ਇੱਥੇ ਨਾ ਦੱਸਣਾ ਲੜਾਈ ਹੋ ਬੈਠੀ ਸੀ। ਓਏ ਭੈਣ ਯਾਰ ਇਹਦੀ ਜ਼ਰੂਰਤ ਹੈ ਕੁਝ ਕਰੇ ਸਾਹ ਜੀ ਦੱਸੋ ਖੁੱਲ ਕੇ ਦੱਸੋ। ਸਹੀ ਦੱਸ ਦਿਓ ਸੀ ਇਹ ਕਿਹੜਾ ਪਿਆਰ ਦੇ ਆਹੋ ਆਪਣੇ ਨੇ ਨਾਲੇ 2.5 ਲੱਖ ਬੰਦੇ ਤੋਂ ਬਾਹਰ ਕਿਤੇ ਚੱਲੀ। ਮੌਕਾ ਵੀ ਦਿਓ ਉਹਨੂੰ ਦੱਸਣ ਦਾ, ਆਪ ਹੀ ਦੱਸੀ ਜਾਂਦਾ ਸੀ। ਮੈਂ ਤੈਨੂੰ ਸਿਰਫ ਇੱਕ ਛੋਟੀ ਜਿਹੀ ਗੱਲ ਦੱਸਦਾ, ਸਾਜੀ ਨੇ ਉੱਥੋਂ ਵੀ ਪੜ ਤੁਸੀਂ ਲਿਆ। ਉਸ ਦੁੱਖ ਨੂੰ ਸੋਚ ਹੀ ਨਹੀਂ ਸਕਦੇ ਕਿ ਲਾਈਕ ਤੁਸੀਂ ਕਿਸੇ ਦੀ ਵਜ੍ਹਾ ਤੋਂ ਕਿਸੇ ਦੀ ਮੁਹੱਬਤ 'ਚ ਇੰਨੇ ਕੁ ਜ਼ਿਆਦਾ ਟੁੱਟ ਗਏ ਹੋ ਕਿ ਤੁਹਾਨੂੰ ਜੇ ਲੱਗੇ ਮੈਨੂੰ ਹਾਰਟ ਅਟੈਕ ਹੋਣ ਲੱਗਾ, ਮੇਰਾ ਸਾਹ ਬੰਦ ਹੋਣ ਲੱਗਾ ਜੈਨੂਅਨ, ਔਰ ਤੁਸੀਂ ਹਸਪੀਟਲ ਚਲੇ ਜਾਓ ਔਰ ਤੁਹਾਨੂੰ ਐਮਰਜੈਂਸੀ ਵਾਰਡ 'ਚ ਲੰਮੇ ਪਿਆ ਦੇ ਜਾਂ ਥਰੂ ਤੁਹਾਡੇ ਡਿੱਗਦੇ ਹੋਣ ਤੇ ਤੁਹਾਨੂੰ ਨਰਸਾਂ ਕਹੇ ਕਿ ਕੀ ਹੋਇਆ, ਤੇ ਤੁਹਾਡੇ ਨਾਲ ਇਹ ਬੰਦਾ ਖੜਾ ਦੱਸੇਗਾ ਕਿ ਜੀ ਇਹਦਾ ਇਹ ਮਸਲਾ, ਤੇ ਉਹ ਕਵੇ ਇਤਨਾ ਜ਼ਿਆਦਾ ਆਪਣੇ ਦਿਲ पे ले लिया, ਨਰਸ ਕਵੇ ਇਹ ਕੰਡੀਸ਼ਨ ਹੋਵੇ, ਪੂਰਾ ਹਸਪਤਾਲ ਨਰਸ ਰੋਦਾ ਵੇਖਦੀ ਹੋਵੇ ਤੇ ਜਿਹਦੀ ਖਾਤਰ ਉਹ ਕਰ ਰਿਹਾ ਹੈ ਉਹਨੂੰ ਫੋਨ ਕਰੇ ਕਿ ਉਹਦਾ ਹਾਲ ਹੈ ਤਾਂ ਕਵੇ ਮੈਂ ਜਾਣਦੀ ਉਹਨੂੰ ਡਰਾਮੇ ਕਰਦਾ, ਉਹ ਡਰਾਮਾ ਕਰ ਰਿਹਾ। ਇਸ ਦੁੱਖ ਨੂੰ ਤੁਸੀਂ ਫੀਲ ਕਰ ਸਕਦੇ? ਸਾਜੀ ਅੱਲਾਹ ਤਾਲਾ ਦੀ ਜ਼ਾਤ ਸਾਡੀ ਕਿਹੜੇ ਉਸਤਾਦ ਜੀ one question ਇਹਦੇ ਤੇ ਬਹੁਤ ਵੱਡਾ ਅੱਗੋਂ ਜ਼ੁਲਮ ਸਿਤਮ ਹੈ ਯਾਰ। ਜੀ ਲੇਕਿਨ ਤਾਂ ਸਮਝ ਆਇਆ ਨਹੀਂ ਤੂੰ ਹੈ ਉਸਤਾਦ ਜੀ ਮੈਂ ਦੱਸ ਅੱਜ ਕੇ ਬਦਲਾ ਲੈ ਲਿਆ ਕਿਦਾਂ ਮੁਨਾਫਕ ਢਿੱਡਲਾ। ਸਹੀ ਨਾ ਮੈਂ ਗੱਡੀ ਮਾਰਨ ਲੱਗਾ ਸੀ ਭਾਈ ਸਾਨੂੰ ਵੀ ਕੁਐਸਚਨ ਕਰ ਦੋ, ਆ ਸੈਟੀਸਫਾਈ ਦੀ ਆ ਇੱਧਰ ਕਹਿੰਦਾ ਹੀ ਹੈ ਯਾਰ। ਸਰ ਵਨ ਕੁਐਸਚਨ ਪਲੀਜ਼। ਤਾਜੀ ਪਹਿਲੀ ਮੁਹੱਬਤ ਨੂੰ ਭੁਲਾਉਣ ਵਾਸਤੇ ਕੀ ਕਰਨਾ ਚਾਹੀਦਾ? ਦੂਜੀ ਜੀ ਕਰੋ, ਤੀਜੀ ਨੂੰ ਭੁਲਾਉਣ ਵਾਸਤੇ ਕਰੀ ਜਾਓ। ਓਏ ਮੇਰਾ ਪੁੱਛ ਤੇਰੇ ਤੱਕ ਨਾ ਪਹੁੰਚ ਜਾਂਦਾ। ਮੈਂ ਤੁਹਾਨੂੰ ਉਸਤਾਦ ਜੀ ਨੇ ਕਿਹਾ ਕਿ ਮੈਂ ਛੋਟੀ ਜਿਹੀ ਇੱਕ ਗੱਲ ਦੱਸਾਂ ਕਿ ਮੈਂ ਕਹਿੰਦਾ ਉਸਤਾਦ ਜੀ ਦੇ ਉੱਤੋਂ ਵੀ ਪੜ ਲੈ। ਇਹ ਨਹੀਂ ਸਾਜੀ ਬਣਾਉਣ ਗਿਆ ਸੀ, ਇਹਦੀ ਵਿਸ਼ੋਕ ਕਹਿੰਦੀ ਡਰਾਮਾ ਕਰਨ ਦੇ ਜੈਮਨ ਡਰਾਮਾ ਕਰਨ ਦੇ। ਮੈਂ ਉਸਤਾਦ ਜੀ ਤੂੰ ਤੇਜ਼ੀ ਨਾਲ ਚੜਾ ਗੱਡੀ ਕਰੀ ਰਾਤੀ ਤੇ ਮੈਂ ਦਰੋਣਾ ਛੀ ਕਰਕੇ ਨਾ ਸਿੱਧਾ ਹੀ ਆ ਰਿਹਾ ਤੇ ਮੈਨੂੰ ਪਤਾ ਨਹੀਂ ਕੀ ਹੋਇਆ, ਯਕਦਮ ਮੈਂ ਗੱਡੀ ਨੂੰ ਫਿਲਮੀ ਟਾਇਰ ਛੀ ਕਰਕੇ ਮੈਂ ਇੱਧਰ ਮੂੰਹ ਕਰਕੇ ਮੈਂ ਇੱਧਰ ਨੂੰ ਚਲਾ ਗਿਆ ਸਿੱਧਾ। ਇਹ ਮੈਨੂੰ ਤੂੰ ਨਾ ਗੱਲ ਇੱਥੇ ਸੁਣਦਾ, ਲੇਕਿਨ ਤੂੰ ਮੈਨੂੰ ਦੱਸਣਾ ਹੀ ਚੀਂ ਕਿਹੜੀ ਗੱਡੀ ਕਰਦੀ? ਉਹ ਜਿਹੜੀ ਬ੍ਰੇਕ ਮਾਰੀ ਜੀ ਓਕੇ ਚਲੋ ਉਸਤਾਦ ਜੀ ਦਫਾ ਕਰੋ, ਗੱਲ ਨਹੀਂ ਕਰਦੀ। ਮੈਂ ਤੁਹਾਡੀ ਉਹੀ ਗੱਲ ਤੇ ਆ ਰਿਹਾ ਕਿ ਖਾਨਦਾਨਾਂ ਦੇ ਖਾਨਦਾਨ ਫਰੀਦ ਮੇਰੇ ਤੱਕ ਹਕੀਕਤ ਲੱਗ ਗਿਆ। ਕਈ ਗਾਣੇ ਵੀ ਹੈਗੇ ਨੇ ਜਿਨ੍ਹਾਂ ਨੇ ਬੜਾ ਜਜ਼ਬੇ ਬੰਦਿਆਂ ਦੇ ਕਰੇ। ਇੱਕ ਗਾਣਾ ਸੀਗਾ ਜੰਜ ਸਾੜ ਦਊਂਗਾ ਸਾਰੀ ਹੱਥੀ ਲਾੜਾ ਦਊਂਗਾ ਮਾਰ ਤੈਨੂੰ ਮਿਆਣਾ ਦੇ ਅਜੇ ਕੋਈ ਗੈਰ ਠੀਕ ਹੈ ਉਸਤਾਦ ਜੀ। ਹੁਣ ਇਹ ਗਾਣਾ ਨਾ ਕਰੈਕਟਰ ਨੇ ਸੁਣਿਆ, ਤੁਸੀਂ ਯਕੀਨ ਕਰੋ ਉਹ ਬੰਦਾ ਢੂੰਡ ਰਿਹਾ ਹੈ ਇੰਨਾ ਕੁ ਹੋਇਆ ਤੇ ਯਾਰ ਸਾਡੇ ਨੂੰ ਹੌਸਲਾ ਦੇਣ ਦੇ। ਉਹ ਕਹਿੰਦਾ ਜੀ ਵਿਆਹ ਨਹੀਂ ਹੋਣਾ। ਨਹੀਂ ਹੈਗਾ ਸੀ ਤੇਰੇ ਇਸ਼ਕ ਨੇ ਕੀਤੇ ਟੂਨੇ ਤੇ ਤਵੀਰ ਕਿਹਨਾਂ ਦਾ ਗਾਣਾ? ਉਹ ਕਿਹੜੇ ਸਿੰਗਰ ਦਾ ਗਾਣਾ? ਨਹੀਂ ਆਪਣਾ ਰੈਡ ਖਾਨ ਹਾਂ ਸੋਨ ਰਹੀਮ ਸ਼ਾਹ ਦੇ ਗਾਣੇ। ਮੈਂ ਰਹੀਮ ਸ਼ਾਹ ਦਾ ਸੁਣਿਆ ਜੰਜ ਸਾੜ ਦੂੰਗਾ ਸਾਰੀ। ਸ਼ਾਇਦ ਉਹਨਾਂ ਦਾ ਹੀ ਹੋ ਚਲੋ ਕਰ ਜਿਹਨਾਂ ਉਸਤਾਦ ਜੀ ਉਹਨਾਂ ਨੇ ਕੀ ਕੀਤਾ, ਉਹ ਮੁੰਡਾ ਰੋਣ ਰਿਹਾ ਕਿ ਸ਼ਾਦੀ ਨਹੀਂ ਹੋ ਰਹੀ। ਉਸਤਾਦ ਜੀ ਹੁਣ ਜਿਹੜੇ ਯਾਰ ਸਜਣ ਹੁੰਦੇ ਨੇ ਨਾ ਉਸਤਾਦ ਜੀ ਉਹਨਾਂ ਨੇ 4 ਮਹੀਨੇ ਨਾਲ ਰਾਫਲਾਂ ਕੱਢੀਆਂ, ਕਹਿੰਦਾ ਯਾਰ ਅਸੀਂ ਵਿਆਹ ਨਹੀਂ ਹੁੰਦਾ। ਉਸਤਾਦ ਜੀ 4 ਮਹੀਨੇ ਜੀਪ ਤੇ ਬੈਠੇ ਉਹ ਕਹੇ ਨਹੀਂ ਮੈਂ ਨਹੀਂ ਯਾਰ ਘਰ ਉਜਾੜਨਾ ਕਿਸੇ ਦਾ ਇਹ ਉਹ ਹੋਣ ਦਿਓ। ਕਹਿੰਦੇ ਤੈਨੂੰ ਅਸੀਂ ਕਹਿੰਦੇ ਚੱਲ। ਉਸਤਾਦ ਜੀ ਉਹ ਜੀਪ ਚਵਾ ਕੇ ਸਾਰੀ ਨੌਨ ਹੋ ਗਈ ਸਿੱਧਾ ਇਹਦੇ ਦੇ ਇੰਨੀ ਦੇਰ ਨੂੰ ਬਰਾਤ ਆਉਣ ਡਈ। ਉਸਤਾਦ ਜੀ ਇਸ ਜ਼ਾਬ ਦੇ ਉਹਨਾਂ ਨੇ ਰੁਪਈਏ ਲੁਟਾਏ ਸਾਰੇ ਲੁੱਟਣ ਲੱਗ ਪਏ। ਰੈਫਲਾ ਛੱਡ ਕੇ ਰੁਪਈਏ ਲੁੱਟਣ ਲੱਗ ਪਏ ਵਿੱਚ ਹੀ ਹੁੰਦਾ ਉਹਨੇ ਇਹ ਗਾਣਾ ਗਲਤ ਗਾਇਆ ਨਾ, ਜੰਜ ਸਾੜ ਦੂੰ। ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜੰਜ ਲੁੱਟ ਲਊਗਾ ਸਾਰੀ। ਗਾਣਾ ਹੈਗਾ ਤਾਂ ਜੰਗ ਸਾੜ ਦੇ ਟੁਕੜੇ ਟੁਕੜੇ ਕਰਨਾ ਤਸਵੀਰਾਂ। ਸਾਜੀ ਉਹ ਯਾਰ please, ਇੱਕ ਨਾ ਗਾਣਾ ਜਿਹੜਾ ਨਜ਼ਾਕਤ ਅਲੀ ਖਾਨ ਸਾਹਿਬ ਦਾ ਬੜਾ ਮਸ਼ਹੂਰ ਹੋਇਆ, ਦਰਦ ਰੁਕਤਾ ਨਹੀਂ ਇੱਕ ਬਾਅਦ ਪਲ ਵੀ ਹੋਏ ਹੋਏ
ਉਸ ਗਾਣੇ ਨੇ ਕੋਈ ਕੀ ਜਜ਼ਬਾਤੀ ਕੀਤਾ ਲੋਕਾਂ ਨੂੰ। ਹਾਂਜੀ ਹਾਂਜੀ ਹਾਂਜੀ। ਉਹ ਲੋਕਾਂ ਨੇ ਟੂਪਾਂ ਤੋੜੀਆਂ। ਔਰ ਇਹ ਮੈਨੂੰ ਇਸ ਗੱਲ ਤੋਂ ਖਤਰਨਾਕ ਖੌਫਨਾਕ ਜਿਹਾ ਗਾਣਾ ਲੱਗਣ ਲੱਗ ਪਿਆ ਸੀ, ਜਿੱਥੇ ਮੈਂ ਸੁਣਦਾ ਸੀ ਮੈਨੂੰ ਐਂਜ਼ਾਈਟੀ ਹੋਣ ਲੱਗ ਪੈਂਦੀ ਬਚਪਨ 'ਚ ਹੀ ਕਿ ਯਾਰ ਏਡਾ ਅੱਛਾ ਗਾਣਾ, ਦਰਦ ਰੁਕਤਾ ਨਹੀਂ, ਤੇ ਉਹਦੇ ਤੇ ਭਾਈ ਟੂਪਾਂ ਤੋੜ ਰਹੇ ਨੇ ਲੋਕ। ਇੱਕ ਬੰਦਾ ਜੈਨੂਨ ਸਾਜੀ ਨੇ ਟੂਪਾਂ ਤੋੜੀਆਂ ਨੇ, ਤੇ ਉਹ ਹੁਣ ਅਗਲੇ ਦਿਨ ਮਿਲ ਰਿਹਾ ਵਾ ਤੇ ਸਾਜੀ ਪੱਟੀਆਂ ਸਾਰੀਆਂ ਉਹਨੇ ਕੀਤੀਆਂ ਹੋਈਆਂ। ਤੇ ਅਸੀਂ ਉਹਨੂੰ ਕਿਹਾ ਵੀ ਇਹ ਕੀ ਕੀਤਾ? ਕਹਿੰਦਾ ਯਾਰ ਧੂਪਾਂ ਤੋੜੀਆਂ। ਤੇ ਅਸੀਂ ਕਿਹਾ ਤੂੰ ਕਾਹਤੋਂ ਤੋੜੀਆਂ? ਕਹਿੰਦਾ ਯਾਰ ਅਸਲ 'ਚ ਮੈਂ ਪਹਿਲੀ ਵਾਰੀ ਤੋੜੀਆਂ ਤੇ ਕੱਚ ਅੰਦਰ ਲੱਗ ਗਿਆ। ਅੱਛਾ ਮੈਂ ਦੱਸਦਾ, ਹਰ ਏਜ ਦੇ 5-5 ਸਾਲ ਨਾ ਮੇਰੇ ਹਿਸਾਬ ਨਾਲ ਹਰ ਏਜ ਦੀ ਤੁਸੀਂ ਜਿਹਨੀ ਤੁਹਾਡੀ 50 ਸਾਲ 50 ਸਾਲ ਤੱਕ ਜ਼ਿੰਦਗੀ ਹੋ ਗਈ ਹੈ ਨਾ, ਅੱਗੇ ਹਾਲੇ ਜਿੰਨਾ ਮਰਜ਼ੀ ਜੀਣਾ ਤੁਸੀਂ, ਲਾਈਕ ਤੁਸੀਂ 50 ਸਾਲ ਤੱਕ 40-50 ਸਾਲ ਤੱਕ, ਇਸ ਤੋਂ ਪਹਿਲੇ ਜਿਹੜੀ ਤੁਹਾਡੀ 1 ਸਾਲ ਤੋਂ 10 ਸਾਲ, 10 ਸਾਲ ਤੋਂ 20 ਸਾਲ, 20 ਸਾਲ ਤੋਂ 30 ਸਾਲ, 30 ਸਾਲ ਤੋਂ 40 ਸਾਲ, ਇਹ 4 ਜਿਹੜੀਆਂ ਮੇਰੇ ਹਿਸਾਬ ਨਾਲ ਸਟੇਜਾਂ ਨੇ ਨਾ ਸਰ, ਇਹਨਾਂ 4ਾਂ ਦੇ ਵਿੱਚ ਤੁਸੀਂ ਬਹੁਤ ਚੇਂਜ ਹੁੰਦੇ ਹੋ, ਤੁਹਾਡੀ ਫੀਲਿੰਗ ਚੇਂਜ ਹੁੰਦੀ ਹੈ। ਜਿਹੜੀ ਖਤਰਨਾਕ ਤਰੀਨ ਹੈ ਨਾ ਇਸ ਮਸਲੇ 'ਚ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਇਹ 18 16 17 ਤੇ ਸ਼ੁਰੂ ਹੋ ਕੇ ਨਾ ਤੇ 26 27 ਤੱਕ ਜਾਂਦੀ ਹੈ। 26 27 ਤੋਂ ਪਹਿਲੇ ਖਤਮ ਹੈ, ਉਸ ਤੋਂ ਤੁਹਾਡੇ ਥੋੜੀ ਜਿਹੀ ਮੈਚੁਰ ਨਸਾਣੀ ਸ਼ੁਰੂ ਹੋ ਜਾਂਦੀ ਹੈ, 18 ਆਉਣਾ ਸ਼ੁਰੂ ਹੋ ਜਾਂਦਾ। ਲੇਕਿਨ ਜਿਹੜੀ ਖਤਰਨਾਕ ਹੈ ਨਾ 20 18 19 20 21 22 ਤੱਕ ਖਤਰਨਾਕ, ਜਿਹਦੇ 'ਚ ਬਹੁਤ ਜ਼ਿਆਦਾ ਪੈਸ਼ਨ ਹੁੰਦਾ ਇਸ ਮਸਲੇ 'ਚ। ਉਹੀ ਜਦੋਂ ਫਿਰ ਤੁਹਾਡੇ ਕੋਲ 30 35 ਸਾਲ 40 ਸਾਲ ਹੋ ਜਾਂਦੇ ਨੇ ਸਰ। ਅੱਛਾ ਹੁਣ ਅਗਲੀ ਗੱਲ ਸੁਣੋ, ਪੂਰੇ ਜ਼ਮਾਨੇ ਨਾਲ ਲੜ ਕੇ, ਰਿਸ਼ਤੇਦਾਰ ਤੋੜ ਕੇ, ਨਾਰਾਜ਼ਗੀਆਂ ਪਾ ਕੇ, ਵਾਅਦੇ ਘਾਟੇ ਕਰਕੇ ਵਿਆਹ ਕੀਤਾ ਤੇ ਠੀਕ 6 ਮਹੀਨੇ ਬਾਅਦ ਤਲਾਕ ਹੋ ਗਈ, ਬਣੀ ਨਹੀਂ। ਇਹ ਵੀ ਕਿਸੇ ਨੇ। ਤੁਸੀਂ ਕੀ ਸਮਝਦੇ ਜਿਹੜੀ ਲਵ ਮੈਰਿਜ ਹੁੰਦੀ ਹੈ ਇਹ ਡਾਈਵੋਰਸ ਨਹੀਂ ਹੁੰਦੀ? ਉਹੀ ਜਿਹੜੀ ਇੱਕ ਦੂਜੇ ਤੋਂ ਬਗੈਰ ਤੁਸੀਂ ਕਹਿੰਦੇ ਹੋ ਮੈਂ ਜਿੰਦਾ ਕੋਲ ਨੂੰ ਨਹੀਂ ਵੇਖਣਾ, ਮੈਨੂੰ ਹੋਰ ਕੁਝ ਨਜ਼ਰ ਹੀ ਨਹੀਂ ਆਉਣਾ, ਮੇਰੀ ਅੱਖਾਂ 'ਚ ਹਨੇਰਾ ਵਾ। ਫਿਰ ਇੱਕ ਟਾਈਮ ਹੁੰਦਾ ਉਹੀ ਔਰਤ ਜਾਂ ਉਹੀ ਮਰਦ, ਤੁਸੀਂ ਕਹਿੰਦੇ ਇਹ ਮੇਰੇ ਸਾਹਮਣੇ ਨਾ ਆਵੇ, ਮੇਰਾ ਦਿਮਾਗ ਖਰਾਬ ਹੋ ਜਾਂਦਾ, ਮੈਂ ਇਹਦੀ ਸ਼ਕਲ ਨਹੀਂ ਵੇਖਣਾ ਚਾਹੁੰਦੀ, ਮੈਂ ਥੁੱਕਦੀ ਨਹੀਂ ਇਹਦੇ ਮੂੰਹ ਤੇ, ਮੈਂ ਥੁੱਕਦਾ ਨਹੀਂ ਇਹਦੇ ਮੂੰਹ ਤੇ। ਸੇਮ ਉਹੀ ਦੋਵੇਂ ਜੀ ਹੁੰਦੇ ਨੇ। ਇੱਦਾਂ ਦੇ ਹਜ਼ਾਰਾਂ ਵਾਕਿਆ ਨੇ। ਉਸਤਾਦ ਜੀ ਲਵ ਮੈਰਿਜ ਦੀ ਡਿਵੋਰਸ ਰੇਸ਼ੋ ਜ਼ਿਆਦਾ ਵਾ। ਓਏ ਠਹਿਰ, ਮੈਂ ਤੁਹਾਨੂੰ ਵਾਕਿਆ ਸੁਣਾਉਣਾ। ਅੱਛਾ ਜੀ। ਉਸਤਾਦ ਜੀ ਮੇਰੀ ਜ਼ਿੰਦਗੀ 'ਚ ਜਿਹੜਾ ਕਹਿੰਦੇ ਨਾ ਅੱਖੀਂ ਦੇਖੇ ਚਸ਼ਮਦੀਦ, ਕਿ ਮੁੰਡਾ ਇੱਕ ਸਾਡੇ ਰਜ਼ਾਬਾਦ 'ਚ, ਯਾਰ ਇਹ ਪੂਰੀ ਬਾਂਹ ਉਹਦੀ ਬਲੇਟਾਂ ਨਾਲ ਭਰੀ ਹੈ, ਇਹ ਵੀ ਬਾਂਹ ਉਹਦੀ ਬਲੇਟਾਂ ਨਾਲ ਭਰੀ ਹੈ। ਉਹਨਾਂ ਨੇ ਕਿਹਾ, ਜਦੋਂ ਉਹਦਾ ਪਿਓ ਕਹਿੰਦਾ ਸੀ ਨਾ ਨਹੀਂ ਉੱਥੇ ਕਰਨਾ, ਤੇ ਇਹਦਾ ਮਤਲਬ ਸੀ ਉਹਨੇ ਮਾਰ ਲਿਆ। ਉਹਦੇ ਡਰ ਦੇ ਘਰ ਦੇ ਕਹਿਣਾ ਛੱਡ ਗਏ ਕਿ ਵੀ ਇਹ ਮਤਲਬ ਇਹਨੂੰ ਨਾ ਕਹੋ, ਇਹਨੇ ਕੋਈ ਨਾ ਕੋਈ ਚੀਜ਼ ਮਾਰ ਲਈ। ਉਹਦੇ ਹੱਥ ਤੱਕ ਬੰਨ੍ਹ ਦਿੰਦੇ ਹੁੰਦੇ ਸੀ, ਯਾਨੀ ਉਹਨੂੰ ਇੰਨੀ ਉਹਦੀ ਯਾਦ ਆਉਂਦੀ ਸੀ। ਉਸਤਾਦ ਜੀ ਉਹ ਕਿਤੇ ਦੂਜੇ ਸ਼ਹਿਰ ਦੀ ਸੀ, ਮਤਲਬ ਕਿਸੇ ਹੋਰ ਸ਼ਹਿਰ ਦੀ ਸੀ, ਲੌਂਗ ਡਿਸਟੈਂਸ। ਹਾਂਜੀ। ਉਹ ਭੈਣ ਉਹਦੇ ਜਿਹੜੇ ਯਾਰ ਪੂਰੇ ਮੁਹੱਲੇ 'ਚ ਗੱਲ ਮਸ਼ਹੂਰ ਹੋ ਗਈ। ਉਹਨੇ ਕਿਹਾ ਜੀ ਜੇ ਮਰ ਜਾਣਾ ਜਾਂ ਉਹਦੇ ਨਾਲ ਹੀ ਠੀਕ ਹੈ ਜੀ। ਉਧਰੋਂ ਕੁੜੀ ਵੀ, ਉਸਤਾਦ ਜੀ ਉਹਨੇ ਕਿਤੇ 4-5 ਮੁੰਡਿਆਂ ਨੂੰ ਲਾ ਕੇ ਨਾ ਇੱਦਾਂ ਹੀ, ਤੇਰੀ ਤੂੰ ਗੱਲ ਨਹੀਂ ਸੁਣਾਈ ਕਿ ਵੀ 2-3 ਮੁੰਡੇ ਗਏ ਤੇ ਉਹ ਗਏ, ਉਹਨੇ 3-4 ਮੁੰਡਿਆਂ ਨੂੰ ਕਹਿ ਕੇ ਜਨਾਬ ਜੀ ਉਹ ਪਹੁੰਚ ਗਿਆ ਉਹਦੇ ਘਰ। ਗਈ ਹੁੰਦੇ ਨਾ ਨਾਲ, ਯਾਰ ਆ ਫਿਰ ਜੇ ਫਿਰ ਇਦਾਂ ਦੇ ਇਦਾਂ ਹੀ ਆ ਫਲਾਂਟ ਹੀ, ਉਹ ਚੁੱਕ ਚੁਕਾ ਕੇ ਉਹਨੂੰ ਉੱਤੋਂ ਉਹਦੀ ਖਿੱਚ ਪੈ ਰਹੀ ਸੀ। ਉਸ ਸ਼ਹਿਰ 'ਚ ਪਹੁੰਚ ਗਏ ਭਾਈ, ਉਸ ਸ਼ਹਿਰ 'ਚ ਪਹੁੰਚ ਗਏ ਨੇ। ਤੇ ਭੈਣ ਉਹਨੇ ਯਾਰ ਮਤਲਬ ਉਹਦੀ ਹਾਲਤ ਉਹਨੂੰ, ਯਾਨੀ ਉਹ ਰਜ਼ਾਬਾਦ ਦਾ ਨਾ ਮਜਨੂ ਟੈਪ ਜਿਹਾ ਲੱਗਦਾ ਸੀ, ਉਹੀ 24 ਗਲੀਆਂ ਦਾ ਹੀ। ਤੇ ਉਹਨੂੰ ਓਏ ਆਸ਼ਕਾ ਇੰਜ ਨੂੰ ਆਵਾਜ਼ਾਂ ਦੇਣੀਆਂ, ਓਏ ਮਜਨੂ, ਓਏ ਆਸ਼ਕਾ, ਉਹ ਹਟ ਜਾ, ਇਹ ਉਹ। ਉਹਨੇ ਅੱਗੋਂ ਮਤਲਬ ਜੇ ਕਿਸੇ ਨੇ ਬਹੁਤਾ ਕਹਿਣਾ ਨਾ, ਓਏ ਉਹ ਕੀ ਤੈਨੂੰ ਕੋਈ ਬਹੁਤ ਸੋਹਣੀ, ਤੂੰ ਉਹਨੇ ਸਾਜੀ ਟਪਾ ਲੈਣੀ, ਯਾਨੀ ਉਹ ਗੱਲ ਨਹੀਂ ਸੀ ਕਰ ਐਕਸਟ੍ਰੀਮ ਹੱਦ ਤੱਕ। ਉਸਤਾਦ ਜੀ ਉੱਥੇ ਗਿਆ, ਉਹਦੇ ਨਾਲ 3-4 ਉਹਦੇ ਯਾਰ ਦੋਸਤ, ਉਹਨਾਂ ਨੇ ਜਾ ਕੇ ਜਿੱਦਾਂ ਵੀ ਉਹਨਾਂ ਨੇ ਕਿਹਾ ਮੁਲਾਕਾਤ ਕੀਤੀ, ਉਹਨੂੰ ਬੁਲਾਇਆ ਬਾਹਰ। ਉਸਤਾਦ ਜੀ ਉਹਨੇ ਇੰਜ ਨਾ ਬੈਠੀ ਨਾ ਸਾਹਮਣੇ ਉਹ, ਤੇ ਉਹਦਾ ਵਸ ਨਹੀਂ ਸੀ ਚੱਲਦਾ, ਉਹਨੂੰ ਸਜਦੇ ਕਰਨ ਲੱਗ ਪਏ। ਉਹਨੇ ਉਹਦਾ ਇੰਜ ਹੱਥ ਫੜਿਆ, ਕਹਿੰਦੇ ਜਿਹਨੇ ਮੁੰਡੇ ਦੱਸਦੇ ਨੇ ਕਿ ਹੱਥ ਫੜਿਆ, ਤੇ ਉਹ ਕਿਤੇ ਮੁਖਬਰੀ ਹੋ ਗਈ, ਕਿਤੇ ਪਹਿਲੇ ਹੀ ਵਿੱਚੋਂ ਵੀ ਕਈ ਨਾਲ ਦੇ ਵੀ ਦੱਸ ਦਿੰਦੇ, ਐਟਮਾਂ ਕਰ ਦਿੰਦੇ। ਉਹਨੇ ਕਿਹਾ ਸਿਰਫ ਮੈਂ ਤੈਨੂੰ ਛੂਹਣਾ ਚਾਹੁੰਦਾ, ਮੈਂ ਅਹਿਸਾਸ ਕਿ ਤੂੰ ਮੈਨੂੰ ਇੰਨੀ ਦੂਰੀ ਦੇ ਵਿੱਚ ਇੱਧਰੋਂ ਹੱਥ ਲੱਗੇ, ਮੈਂ ਤੇਰੇ ਕੋਲ ਆ। ਉਹਨੇ ਇੰਜ ਹੱਥ ਫੜਿਆ ਵਾ ਭਾਜੀ, ਉੱਤੋਂ ਦੋਵੇਂ ਹੱਥ ਭਰਾ ਉਹਦੇ ਕੁੜੀ ਦੇ ਭਰਾ ਨੇ। ਤੇ ਕਹਿੰਦੇ ਨੇ ਕਿ ਮਤਲਬ ਕਿੰਨਾ ਕੁ ਕੁੱਟਿਆ ਹੋਊਗਾ ਉਹਨਾਂ ਨੇ। ਕੁੱਟ ਖਾ ਕੇ ਉਹਨਾਂ ਨੇ ਕਿਹਾ ਹੁਣ ਸਾਹਮਣੇ ਉਹਨਾਂ ਨੇ ਪਾਤਾ ਉਦਾਂ ਹੀ, ਠੀਕ ਹੈ। ਤੇ ਉਹਨਾਂ ਨੇ ਕਿਹਾ ਕਿ ਦੱਸ ਕੌਣ ਹੈ?
ਕਿ ਮੇਰੀ ਭੈਣ ਕੀ ਕਹਿੰਦਾ ਯਾਰ ਨਾ ਕਰੋ ਤੋਂ ਜੀ ਆ ਨਾ ਕਰਿਓ ਕਰੋ। ਉਹ ਕਿੱਥੇ ਲੈ ਕੇ ਗਏ ਯਾਰ ਮੈਂ ਨਹੀਂ ਖੇਡਦਾ ਉਹ ਨਹੀਂ ਖੇਡਦਾ। ਫਿਰ ਸਾਨੂੰ ਤਸੱਫੁਫ ਚ ਲੈ ਗਏ। ਕਿੱਥੇ ਲੈ ਕੇ ਤਸੱਫੁਫ ਚ ਤੇ ਉਹਨੂੰ ਲੈ ਗਏ ਹੋਣੇ ਜਿੱਤੇ ਯਾਰ ਉਹ ਅੱਛਾ ਮੈਂ ਪਹਿਲੇ ਉੱਥੇ ਮੋੜਨ ਲੱਗਾ ਸੀ ਕਿ ਉਹਨੇ ਉਹਦਾ ਹੱਥ ਫੜਿਆ ਤੇ ਉੱਤੋਂ ਉਹਦੇ ਭਰਾ ਆ ਗਏ ਤੇ ਉਹਨੂੰ ਵੇਖ ਕੇ ਇਹਨਾਂ ਨੂੰ ਕਹਿੰਦਾ ਬਾਜੀ ਤੁਸੀਂ ਖਾਣਾ ਕੁਛ? ਨਹੀਂ ਆ ਅੰਡਰਸਟੈਂਡ। ਫਿਰ ਮੈਂ ਕਿਹਾ ਹੋਰ ਅੱਗੇ ਲੈ ਜਾਓ ਥੋੜ੍ਹੀ। ਰਾਜੀ ਵੇਖੋ ਨਾ ਬੇੜਾ ਗਰਕ ਕਰਤੇ ਫਰੀਦ ਮੋਬਾਈਲਾਂ ਨੇ ਹੈ ਰਾਂਝੇ ਨੇ ਬਗੈਰ ਸੈਲਰੀ ਤੋਂ 12 ਸਾਲ ਸੈਲਰੀ ਨਹੀਂ ਲਈ ਹੈਗੀ। ਮੱਝਾਂ ਚਰਾਈਆਂ ਮੱਝਾਂ ਚਰਾਈਆਂ ਸੈਲਰੀ ਨਹੀਂ ਲਈ। ਹੁਣ ਉਹ ਰਾਂਝੇ ਦਾ ਹੀਰ ਦਾ ਵਾਲਦ ਜਿਹੜਾ ਸੀ ਅੱਲਾ ਮਾਫੀ ਦੇ ਉਹਨਾਂ ਨੂੰ ਨਹੀਂ ਪਤਾ ਲੱਗਣਾ ਕਿ ਬੰਦਾ ਸੈਲਰੀ ਵੀ ਨਹੀਂ ਲੈ ਰਿਹਾ। ਚੌਰੀ ਚੂਚਕ ਠੀਕ ਹੈ ਉਹ ਸੈਲਰੀ ਵੀ ਨਹੀਂ ਲੈ ਰਿਹਾ। ਨਹੀਂ ਉਦੋਂ ਸੈਲਰੀਆਂ ਨਹੀਂ ਸੀ ਹੁੰਦੀਆਂ ਉਦੋਂ ਇਦਾਂ ਹੁੰਦਾ ਸੀ ਕਿ ਉਹਨੂੰ ਰੋਟੀ ਖਵਾ ਦੇਣੀ ਆ ਉਹਦਾ ਦਾਣੇ ਦੇ ਦੇਣੇ ਆ ਮਤਲਬ ਚੌਰੀਆਂ ਦੀ ਕਣਕ ਆਈ ਉਹ ਦੇਤੀ ਉਹਦੀ ਸਾਲ ਦੀ। ਉਸ ਤੋਂ ਬਾਅਦ ਜਨਾਬ ਜੀ ਉਹਨੂੰ ਕੱਪੜੇ ਛਪੜੇ ਲੈਤੇ ਹੁੰਦਾ ਏਦਾਂ ਹੀ ਹੁੰਦਾ ਸੀ। ਇੰਨੀ ਹੈਬਤਨਾਕ ਰੋਟੀ ਖਵਾਉਂਦੇ ਸੀ ਉਹਨੂੰ ਚੂੜੀਆਂ ਦੇਸੀ ਘਿਓ ਯਾਰ ਉਹ ਇੱਕ ਉਹਨੂੰ ਘਰ ਵੀ ਦਿੰਦੇ ਸੀ ਦਾਣਾ ਟੁੱਕਰ ਵੀ ਦਿੰਦੇ ਸੀ ਉਹਨਾਂ ਦੀਆਂ ਫਸਲਾਂ 'ਚ ਜੋ ਉੱਗਦਾ ਉਹ ਵੀ ਦਿੰਦੇ ਸੀ ਗੰਨੇ ਵੀ ਦਿੰਦੇ ਸੀ ਉਹਦਾ ਉਹ ਸਿਸਟਮ ਹੁੰਦਾ ਸੀ। ਹਾਂਜੀ ਰਾਂਝਾ ਵੈਸੇ ਵੀ ਠੀਕ ਸੀ ਉਹਨੇ ਲਾਹੌਰ ਪੀਸੀਓ ਬਣਾ ਕੇ ਕੁੜੀਆਂ ਭਾਈਆਂ ਸੀ ਉਹਦਾ ਠੀਕ ਸੀ ਨਿਜ਼ਾਮ ਉਹਦਾ ਸੀ। ਜਿਹੜਾ ਅਸਲ ਕਹਾਣੀ ਕੈਦੋ ਸਾਹਿਬ ਵਾਲੀ ਮੈਂ ਸੋਚਦਾ ਹੁੰਦਾ ਅਕਸਰ ਕੈਦੋ ਗੈਰਤਮੰਦ ਨਹੀਂ ਗੈਰਤਮੰਦ ਇੱਕ ਲਹਿਦਾ ਲੇਕਿਨ ਕੈਦੋ ਦੇ ਇੱਕ ਰੌਲਾ ਹੋਰ ਵੀ ਸੀ। ਕੈਦੋ ਕਿਉਂਕਿ ਲੱਤ ਦੀ ਨਕਸ ਦੀ ਵਜ੍ਹਾ ਤੋਂ ਨਾ ਉਹਨੂੰ ਸਾਰੀ ਜ਼ਿੰਦਗੀ ਮੁਹੱਬਤ ਮਿਲੀ ਨਹੀਂ ਹੈਗੀ ਤੇ ਉਹ ਇਸ ਵਜ੍ਹਾ ਤੋਂ ਕਿਸੇ ਦੀ ਵੀ ਨਹੀਂ ਵੇਖ ਕਿਸੇ ਦੀ ਵੀ ਨਹੀਂ ਵੇਖ ਸਕਦਾ। ਇਹ ਵੀ ਰੌਲਾ ਹੁੰਦਾ ਜੀ ਤਾਂ ਜੀ। ਹਾਂਜੀ ਫਰੀਦ ਸਾਹਿਬ ਸਿਆਣੇ ਦੱਸਦੇ ਕਿ ਕੈਦੋ ਦੀ ਹਕੀਕੀ ਜ਼ਿੰਦਗੀ ਦੇ ਵਿੱਚ ਲੱਤ ਓਕੇ ਸੀ ਬਿਲਕੁਲ ਸਟੇਟ ਸੀ ਜਾਂ ਲੈਵਲ ਸੀਗੀ। ਇਹ ਫਿਲਮ ਚ ਪਾਈ ਆ ਵਿੰਗੀ ਲੱਤ ਲੈ ਕੇ ਵਿੰਗਾ ਮੂੰਹ ਯਾਰ ਕੈਦੋ ਦੇ ਭਤੀਜੇ ਕੋ ਪੁੱਛ ਲੈਣੇ ਕਿੱਦਾਂ ਤੇ ਹਾਂ ਜਿਹੜੀ ਤੂੰ ਗੱਲ ਕਰਨੇ ਆ ਵੀ ਤੁਸੀਂ ਉਸਤਾਦ ਜੀ ਆਪ ਦੱਸੋ 12 ਸਾਲ ਮੱਝਾਂ ਚਲਾਈਆਂ ਜੇ ਇਹੀ ਗੱਲ ਰਾਜਾ ਸਾਹਿਬ ਸ਼੍ਰੀ ਡਾਇਰੈਕਟ ਕਰਦੇ 5-7 ਦਿਨਾਂ ਦੇ ਵਿੱਚ ਗੱਲ ਓਕੇ ਕਰਕੇ ਆਪਣਾ ਕਮਾ ਦਾ ਸੈੱਟ ਹੁੰਦਾ। ਹਾਂ ਇਹੀ ਮੈਂ ਵੀ ਕਹਿੰਦਾ ਵਾਂ ਕਿ 12 ਸਾਲ ਦਾ ਜਿਹੜਾ ਪ੍ਰੋਸੈਸ ਆ ਉਹਦੇ ਤੋਂ ਤੁਸੀਂ ਪਹਿਲਾਂ ਹੀ ਕਹਿ ਦਿਓ ਕਿ ਪਤਾ ਕੀ ਗੱਲ। ਰਾਂਝਾ ਕੌਣ ਸੀ? ਤਾਜੀ ਰਾਂਝਾ ਜਿਹੜਾ ਸੀ ਨਾ ਬੇਸਿਕਲੀ ਹਜ਼ਾਰੇ ਦਾ ਸੀ ਤਖਤ ਹਜ਼ਾਰੇ ਦਾ ਹਜ਼ਾਰਵੀ ਸੀ ਉਹ ਰਾਮ ਚਲੋ ਨਹੀਂ ਹੈਗਾ। ਚਲੋ ਜਿਹੜਾ ਵੀ ਸੀ ਤੁਸੀਂ ਕੀ ਨਹੀਂ ਉਹਨੇ ਵੰਜਲੀ ਕਿੱਥੋਂ ਸਿੱਖੀ? ਹਾਂ ਹੁਣ ਉਸਤਾਦ ਜੀ ਕਿਤਾਬ ਆ ਕਿਤਾਬ ਦੇ ਵਿੱਚ ਲਿਖਿਆ ਕੋਈ ਏਡੀ ਪ੍ਰੋਪਰ ਨਹੀਂ ਸੀ ਵਜਾਉਂਦਾ ਐਵੇਂ ਸਿੱਧੀ ਬਸ ਯਾਰ ਸੀ ਕਿਤੇ ਵਕੀਲ ਦਿੰਦਾ ਸੀ ਵੰਜਲੀ ਵਜਾ ਨਹੀਂ ਜੋੜਾ ਤਾਂ ਫਿਲਮ ਦੇ ਵਿੱਚ ਵਾ ਹਕੀਕਤ ਦੇ ਵਿੱਚ ਰਾਂਝਾ ਸਾਹਿਬ ਨੂੰ ਵੰਜਲੀ ਵੀ ਏਡੀ ਕੋਈ ਗਿੱਠ ਉਹ YouTube ਤੇ ਜਿੱਥੋਂ ਮਰਜ਼ੀ ਸਿੱਖ ਲਓ। ਓਏ ਨਹੀਂ YouTube ਤੋਂ ਕਿੱਥੋਂ ਜੇ ਸ਼ੇਖ ਵਾਜਾ ਵਜਾ ਸਕਦਾ ਤੇ ਰਾਂਝਾ ਵੰਜਲੀ ਵੀ ਸਿੱਖ ਸਕਦਾ ਹੈ। ਛੋਟਾ ਕੋਈ ਛੋਟਾ ਜਿਹਾ ਕਰਦਾ ਯਾਰ ਸ਼ੇਖ ਟਵੀਟ ਤੇ ਰੋ ਹੀਰਾ ਜਾਂਦੀ। ਅਸਲ 'ਚ ਨਾ ਰਾਂਝਾ ਬੇਸਿਕਲੀ ਮਿਊਜ਼ੀਸ਼ੀਅਨ ਟਾਈਪ ਨਾ ਸ਼ੌਕ ਸੀ ਉਹਦਾ ਮਿਊਜ਼ੀਸ਼ੀਅਨ ਹੋਣ ਦਾ। ਪਹਿਲਾਂ ਰਾਂਝਾ ਸਾਹਿਬ ਕਿਤੇ ਅਕੈਡਮੀ 'ਚ ਲਾਇਆ ਯਾਰ ਕਲਿੱਪ ਵੇਖਣਾ ਇਹ 3 ਕਰੈਕਟਰ ਨੇ ਰੰਗੀਲਾ ਸਾਹਿਬ ਨੰਨਾ ਸਾਹਿਬ ਤੇ ਅਲੀਜਾ ਸਾਹਿਬ ਤੇ ਇੱਕ ਰਾਂਝਾ ਤੇ ਇੱਕ ਮਜਰੂ ਤੇ ਇੱਕ ਪਤਾ ਨਹੀਂ ਮਿਰਜ਼ਾ ਤੇ ਤਿੰਨਾਂ ਦਾ ਉਲਟ ਪੁਲਟ ਕੋ ਫਸਿਆ ਯਾਨੀ ਰਾਂਝੇ ਦੇ ਨਾਲ ਜਿਹੜੀ ਆ ਸੱਸੀ ਬਸੀ ਇਸ ਟਾਈਪ ਦੀ। ਤੇ ਹੁਣ ਰੰਗੀਲਾ ਵਿਆਹ ਨੂੰ ਚਲੇ ਗਏ ਨੇ ਸੇਰੇ ਲਾ ਕੇ ਉੱਧਰ ਬਹਿ ਗਏ ਨੇ ਜਾ ਕੇ ਤੇ 2 ਜਣੇ ਬਾਹਰ ਯਾਰ ਬੈਠੇ ਨੇ ਇੱਕ ਨੂੰ ਵਿਆਹਣ ਗਏ ਨੇ ਪਹਿਲੇ ਉਹਨੂੰ ਅਲੀਜਾ ਸਾਹਿਬ ਨੂੰ ਤੇ ਬਾਹਰ 2 ਜਣੇ ਝੂਠੇ ਜੋਗੀ ਬਣ ਕੇ ਨਾ ਤੇ ਦੋਵੇਂ ਬੈਠੇ ਨੇ ਠੀਕ ਹੈ ਨਾ ਤੇ ਉਹਨਾਂ ਨੂੰ ਨਾ ਰੰਗੀਲਾ ਸਾਹਿਬ ਦੇ ਅੱਗੇ ਨਾ ਸ਼ੋਰੇ ਦਾ ਬੋਲ ਲਿਆਉਂਦੇ ਨੇ ਉਹ ਘਰ ਵਾਲੇ ਜੋਗੀ ਬਾਦਸ਼ਾਹ ਮੈਂ ਵੀ ਤੇ ਨੰਨਾ ਸਾਹਿਬ ਤੇ ਰੰਗੀਲਾ ਸਾਹਿਬ ਗੈਟਅਪ ਕਰਕੇ ਜੋਗੀ ਬਣੇ ਨੇ ਤੇ ਘਰ ਵਾਲੇ ਸਾਰੇ ਨਾ ਵੀ ਸਾਡੀ ਕੁੜੀ ਦਾ ਵਿਆਹ ਉਹਨਾਂ ਨੇ ਹੁੰਦਾ ਕੁੜੀ ਦਾ ਅੰਦਰੋਂ ਲਾੜਾ ਗੈਪ ਕਰਦੇ ਨੇ। ਅੱਛਾ ਇਹ ਫਿਲਮ ਚਲਾ ਹਾਂ ਇਹ ਦੋਵੇਂ ਉਹਨਾਂ ਨੂੰ ਕਰਦੇ ਨੇ ਧਿਆਨ ਲੈਣ ਤੇ ਅਲੀਜਾ ਸਾਹਿਬ ਅੰਦਰੋਂ ਨਾ ਉਹਨੂੰ ਲੈ ਕੇ ਭੱਜਣਾ ਹੁੰਦਾ ਬਰਾਤ ਤੋਂ ਪਹਿਲੇ ਤੇ ਉਹਨੂੰ ਕਰਦੇ ਕਿ ਬਾਬਾ ਜੀ ਸਾਧੂ ਲੋਕ ਨੇ ਬਾਬੇ ਨੇ ਕੀ ਖਾਓਗੇ ਤੇ ਹੁਣ ਰੰਗੀਲਾ ਸਾਹਿਬ ਨਾ ਥੋੜਾ ਜਿਹਾ ਚੋਰਾ ਪੀ ਕੇ ਕਹਿੰਦਾ ਸ਼ੋਰਾ ਲਿਆ ਤੇ ਉਹ ਨਾ ਸ਼ੋਰਾ ਲੈ ਕੇ ਦਿੰਦੇ ਉਹ ਅੱਜ ਸ਼ੋਰਾ ਫੜਾ ਰਹੇ ਕਹਿੰਦੇ ਆ ਜਾ ਮੇਰੇ ਸ਼ੋਰਿਆ ਲੈ ਮੇਰੇ ਸ਼ੋਰਿਆ ਆ ਜਾ ਮੇਰੇ ਸ਼ੋਰਿਆ ਆ ਜਾ ਸ਼ੋਰਿਆ ਅੱਜ ਫੜ ਕੇ ਤੇ ਹੁਣ ਤੇ ਨਾਲ ਨੰਨਾ ਸਾਹਿਬ ਦੇ ਸ਼ੋਰ ਦੇ ਵਿੱਚ ਨਾ ਵੱਡਾ ਹੱਡ ਆ ਜਾਂਦਾ ਆਰ ਪਾਰ ਯਾਰ ਇੰਜ ਨਹੀਂ ਰੰਗੀਲਾ ਸਾਹਿਬ ਦੇ ਰੰਗੀਲਾ ਸਾਹਿਬ ਅੱਜ ਦੇਖ ਰਹੇ ਉਹਦੇ ਅੰਦਰ ਸਾਰੇ ਹੈ ਤੇ ਨੰਨਾ ਸਾਹਿਬ ਕੀ ਗੱਲ ਕਰਦੇ ਨੇ ਕਹਿੰਦਾ ਜੋਗੀ ਬਾਬਾ ਕਹਿੰਦਾ ਸ਼ੋਰੇ 'ਚ ਦੂਰ ਵੀ ਨਾ ਪੱਕੀ ਹੈ
ਕਮਾਲ ਹੋ ਯਾਰ ਇੰਜ ਕਰ ਕਹਿੰਦਾ ਸੂਰਜ ਦੂਰ ਵੀ ਨਾ ਪੱਕੀ ਹੈ ਓਏ ਯਾਰ ਉਹ ਕੌਣ ਲੋਕ ਸੀ ਅੱਲਾ ਦੀ ਕਸਮ ਹੈ। ਉਸਤਾਦ ਨੰਨਾ ਸਾਹਿਬ ਫਾਈਨਲ ਮੇਰੇ ਫੇਵਰਟ ਨੰਨਾ ਸਾਹਿਬ ਨੇ ਬਹੁਤ ਅੱਛੇ ਸੀ ਸਾਡੀ ਵੀ ਉਸਤਾਦ ਜੀ ਇੰਜ ਕਰਕੇ ਨਾ ਉਹਨਾਂ ਦਾ ਜਿਹੜਾ ਫਲੋ ਸੀ ਨਾ ਉਹ ਇੰਜ ਕਰਕੇ ਗੱਲ ਕਰ ਦਿੰਦੇ ਸੀ ਬਹੁਤ ਅੱਛੇ ਉਹ ਮਤਲਬ ਉਹ ਨਹੀਂ ਸੀ ਲਮਕਾਉਂਦੇ ਟਮਕਾਉਂਦੇ ਨਹੀਂ ਸੀ। ਅਲੀਜਾ ਸਾਹਿਬ ਵੀ ਨਾਰਮਲੀ ਕਰਦੇ ਸੀ ਲੇਕਿਨ ਥੋੜਾ ਜਿਹਾ ਕਰਦੇ ਸੀ। ਮੁਨੱਵਰ ਅਲੀ ਸਾਹਿਬ ਤੇ ਬਹੁਤ ਹੀ ਜ਼ਿਆਦਾ ਲਮਕਾਉਂਦੇ ਸੀ ਨਾ ਗੱਲ ਨੂੰ। ਉਹ ਉਹਦੇ ਨੌਕਰ ਵੋਟੀ ਦਾ ਨਾ ਮੁਨੱਵਰ ਅਲੀ ਸਾਹਿਬ ਨੇ ਡਾਂਗ ਪਾਈ ਪਿੱਛੇ ਥੈਲਾ ਬੰਨਿਆ ਤੇ ਸਟੂਡੀਓ ਦੇ ਬਾਹਰ ਫਿਰ ਰਹੇ ਨੇ ਕੰਮ ਲੈਣ ਦੇ ਚੱਕਰ 'ਚ ਵੀ ਕਿਤੇ ਨਾ ਕੋਈ ਮੈਨੂੰ ਐਕਟਿੰਗ ਦਾ ਸ਼ੌਕ ਆ। ਉਸੇ ਸ਼ੌਕ 'ਚ ਉਹਨਾਂ ਨੂੰ ਉਹ ਜਿਹੜੀ ਹੁੰਦੀ ਨਾ ਹੀਰੋਇਨ ਉਹਨੇ ਕਿਤੇ ਵਿਆਹ ਨਹੀਂ ਕਰਾਉਣਾ ਹੁੰਦਾ ਤੇ ਉਹਨੇ ਘਰ ਦੱਸਣਾ ਹੁੰਦਾ ਕਿ ਮੈਂ ਵਿਆਹ ਕਰ ਲਿਆ ਤੇ ਉਹਨੂੰ ਇੱਕ ਐਕਟਿੰਗ ਟੈਪ ਬੰਦਾ ਚਾਹੀਦਾ ਹੁੰਦਾ ਜਿਹੜਾ ਉਹਦੇ ਘਰ 'ਚ ਰਹਿ ਕੇ ਤੇ ਉਹਨੂੰ ਕਵੇ ਕਿ ਵੀ ਮੈਂ ਇਹਨਾਂ ਨਾਲ ਸ਼ਾਦੀ ਕਰ ਲਈ ਹੈ ਤੇ ਉਹ ਤੂੰ ਐਕਟਿੰਗ ਤੋਂ ਤੇ ਮਹੀਨੇ ਦੇ ਮੈਂ ਤੈਨੂੰ ਉਹ ਹੁਣ ਉਸੇ ਅੰਦਰ ਜਾ ਕੇ ਉਹ ਰੋਲ ਮਿਲਦਾ ਉਹਨਾਂ ਨੂੰ। ਉਹ ਹੁਣ ਨਾ ਜਨਾਬ ਅੰਦਰ ਜਾ ਰਹੇ ਹੁੰਦੇ ਨੇ ਤੇ ਅੱਗੋਂ ਨੰਨਾ ਸਾਹਿਬ ਦਾ ਇੱਕੋ ਹੀ ਸੀਨ ਆ ਫਿਲਮ 'ਚ ਐਜ਼ ਏ ਆਰਟਿਸਟ ਕੇ ਵੀ ਉਹ ਸਟੂਡੀਓ 'ਚ ਚੱਲੇ ਨੇ ਤੇ ਉਹ ਦੇਖਦੇ ਕਿ ਉਹਨੂੰ ਬੂਹਾ ਕੋਈ ਨਹੀਂ ਖੋਲ ਰਿਹਾ। ਮੁਨੱਵਰ ਸਾਹਿਬ ਨੂੰ ਬੂਹਾ ਕੋਈ ਨਹੀਂ ਖੋਲ ਰਿਹਾ ਕਿਉਂਕਿ ਪੇਂਡੂ ਟੈਪ ਤੇ ਸੋਟੀ ਤੇ ਗੱਠੜੀ ਤੇ ਹੁਣ ਨੰਨਾ ਸਾਹਿਬ ਗੱਡੀ 'ਚ ਉਤਰੇ ਨੇ ਤੇ ਰਣਜੀਤ ਮੁਨੱਵਰ ਸਾਹਿਬ ਨੂੰ ਦੇਖਦੇ ਨੰਨਾ ਤੇ ਉਹ ਕਹਿੰਦੇ ਵੀ ਇਹਨੂੰ ਮੈਂ ਤਰਲਾ ਕਰਦਾ ਮੈਨੂੰ ਅੰਦਰ ਲੈ ਜਾਏਗਾ ਤੇ ਉਹ ਕਹਿੰਦੇ ਨੰਨਾ ਸਾਹਿਬ ਰੱਬ ਨੇ ਤੁਹਾਨੂੰ ਬੜੀ ਇੱਜ਼ਤ ਦਿੱਤੀ ਹੈ ਤੇ ਨੰਨਾ ਸਾਹਿਬ ਐਂ ਗੱਡੀ ਬੰਦ ਕੀਤੀ ਕਹਿੰਦੇ ਤੂੰ ਵਾਪਸ ਲੈਣਾ ਹੈ। ਜਿੰਨੀ ਵਾਰੀ ਵੀ ਗੱਲ ਸੁਣੀ ਕੀ ਫਲੋ ਉਸ ਬੰਦੇ ਦਾ ਯਾਰ ਕਿ ਮਨੋਹਰ ਸਾਹਿਬ ਨੇ ਅੱਜ ਕਿੰਨੀ ਦੇਰ ਲਾ ਕੇ ਕਿਹਾ ਨੰਨਾ ਸਾਹਿਬ ਰੱਬ ਨੇ ਤੁਹਾਨੂੰ ਬੜੀ ਇੱਜ਼ਤ ਦਿੱਤੀ ਹੈ ਕਹਿੰਦੇ ਤੂੰ ਵਾਪਸ ਲੈਣਾ ਹੈ। ਓਏ ਯਾਰ ਕੀ ਬਾਤ ਉਸਤਾਦ ਜੀ ਇੱਕ ਗੱਲ ਹੋਈ ਸੀ ਜਾਣੇ ਕੀ ਚਾਹ ਨਾ ਮੈਂ ਕਿੰਨਾ ਕੱਸਿਆ ਹੋਣਾ ਮੈਦਲ ਸਾਹਿਬ ਉਹਨੇ ਸੀ ਸ਼ਰਾਬ ਡਾਉਣ ਆਹੋ ਸਾਜਿਓ ਕੀ ਕਹਿੰਦੇ ਥੱਲੇ ਬਹਿ ਜਾ ਉਹ ਥੱਲੇ ਬਹਿ ਗਿਆ ਤੁਹਾਡਾ ਦਾ ਸਿਰ ਵਾ ਉਸਤਾਦ ਜੀ ਕਰਨ ਕਿਵੇਂ ਉਹਨੇ ਮੂੰਹ ਕਿੱਥੇ ਲਗਾਉਣਾ ਮੂੰਹ ਕਿੱਥੇ ਲਾਉਣਾ ਯਾਰ ਇੱਕ ਹੋਰ ਵੀ ਗੱਲ ਕੀਤੀ ਸੀ ਮੱਛੀਆਂ ਦੇ ਪਾਸਪੋਰਟਾਂ ਦੀ ਸਾਡੀ ਜਿਹੜੀ ਗੱਲ ਹੋਣੀ ਸੀ ਮੁਹੱਬਤ ਹੋਣੀ ਚਾਹੀਦੀ ਹੈ। ਮੈਂ ਕਹਿੰਦਾ ਹਰ ਬੰਦੇ ਦੇ ਇੱਥੇ ਇੱਕ ਲਾਈਟ ਲੱਗੀ ਹੋਣੀ ਚਾਹੀਦੀ ਹੈ ਜਿਹੜੀ ਬਲ ਪਵੇ ਜਦੋਂ ਮੁਹੱਬਤ ਹੋਵੇ ਲਾਈਟ ਬਲ ਪਵੇ ਪਤਾ ਲੱਗ ਜਾਏ ਇਸ ਬੰਦੇ ਨੂੰ ਮੁਹੱਬਤ ਹੋ ਗਈ ਲਿਆਦਾ ਇਹ ਗੇੜਾ ਕਰਾ ਰਿਹਾ ਜੀ ਕਿਸੇ ਹੋਰ ਨਾਲ ਤੇ ਹੋਰ ਕਿਸੇ ਨੂੰ ਮੁਹੱਬਤ ਆ ਨਹੀਂ ਹੁੰਦੀ। ਨਹੀਂ ਤੇ ਜਿਹਨੇ 1000 ਵਾਟ ਦਾ ਬਲਬ ਲਾਇਆ ਉਹ ਸ਼ਿੱਦਤ ਨਾਲ ਕਿਸੇ ਦੀ ਇਸ਼ਕ ਮੁਹੱਬਤ ਇਹਨਾਂ ਵਿੱਚੋਂ ਦੌਲਤ ਹੀ ਕਿਉਂ ਜਿੱਤਦੀ ਹੈ ਉਸਤਾਦ ਜੀ? ਦੌਲਤ ਹਾਰਨੀ ਚਾਹੀਦੀ ਉਸਤਾਦ ਜੀ। ਯਾਰ ਇੱਕ ਤੋਂ ਨਾ ਪੈਸੋਂ ਦਾ ਨੱਕ ਉਸਤਾਦ ਜੀ 2 ਕਿਲੋਮੀਟਰ ਅੱਗੇ ਲੱਗਣ ਦੋਨੋਂ ਵੇਖਣੇ ਆ ਨਹੀਂ ਦੌਲਤ ਨੇ ਜਿੱਤਣਾ ਹੀ ਹੁੰਦਾ ਭਾਵੇਂ ਦੌਲਤ ਹੀ ਸਾਰਾ ਕੁਝ ਹੈ। ਪੈਸਾ ਉਸਤਾਦ ਜੀ ਮੁਹੱਬਤ ਜ਼ਰੂਰੀ ਹੈ ਕਿ ਪੈਸਾ? ਪੈਸੇ ਤੋਂ ਬਗੈਰ ਨਹੀਂ ਹੁੰਦੀ ਮੁਹੱਬਤ। ਜਿਹੜੀ ਬੇਲੋਸ ਮੁਹੱਬਤ ਹੁੰਦੀ ਉਹ 'ਚ ਵੀ ਪੈਸਾ ਹੁੰਦਾ ਬੇਲੋਸ ਹੁੰਦੀ ਕੋਈ ਨਹੀਂ। ਮੁਹੱਬਤ ਤੋਂ ਇਲਾਵਾ ਪੈਸੇ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ ਤੁਸੀਂ। ਉਸਤਾਦ ਜੀ ਇਹਨੂੰ ਜਿੰਨਾ ਮੁਹੱਬਤ ਹੋਈ ਉਹਦੇ ਬੱਚੇ ਏਡੇ ਜਵਾਨ ਸੀ ਉਹ ਇਹਨੂੰ ਆ ਕੇ ਕਹਿੰਦੇ ਉਹ ਕਾਕਾ ਗੱਲ ਸੁਣ ਅੰਮੀ ਬੁਲਾਉਂਦੀ ਇਹ ਨਾ ਛੋਟਾ ਜਿਹਾ ਓਏ ਅਬੂ ਮੈਨੂੰ ਮੁਹੱਬਤ ਹੋਈ ਉਹਨਾਂ ਨੇ ਮੈਨੂੰ ਸਕੂਲ ਦੇ ਦਾਖਲ ਕਰਾ ਆਹ ਐਡੀ ਵੱਡੀ ਉਹ ਪੁੱਠਾ ਲਾ ਜਾਰੋ ਮੈਂ ਆਪਣੇ ਅੱਬੂ ਲੈ ਚੱਲੇ ਸਕੂਲ। ਐਡੀ ਵੱਡੀ ਔਰਤ ਨਾਲ ਮੁਹੱਬਤ ਹੋ ਗਈ ਉਹਨੂੰ ਕਹਿੰਦੇ ਮੈਨੂੰ ਤੇਰੀ ਮੁਹੱਬਤ ਚ ਬੜੀ ਮਮਤਾ ਵੀ ਨਜ਼ਰ ਆਉਂਦੀ। ਇਹ ਤਾਂ ਮੁੰਡੇ ਕਹਿੰਦੇ ਸੀ ਅੰਮੀ ਅੱਬੂ ਨੇ ਇਤਨਾ ਪਾਇਆ ਕਰ ਮਜੀ ਤੇ ਚੀਕ ਕਰ ਆਓ ਵੀ ਏਡੀ ਵੱਡੀ ਔਰਤ ਦੀ ਉਮਰ ਨਾਲ ਮੁਹੱਬਤ ਕਰ ਲਈ ਏਡੀ ਵੱਡੀ ਉਮਰ ਦੀ ਔਰਤ ਨਾਲ ਉਹਦੀ ਔਲਾਦ ਇਹਦੇ ਨਾਲ ਵੀ 20 ਸਾਲ ਵੱਡੀ ਸੀ। ਆਪਣੀ ਬੇਗਮ ਤੇ ਉਹ ਘਰ ਆ ਕੇ ਕਹ ਰਿਹਾ ਅੱਬੂ ਜੀ ਇੱਥੇ 12 ਚੀਜ਼ਾਂ ਖਾਣਾ ਬਾਲ ਕਟਾ ਕੇ ਮਾਪ ਤੋਂ ਕਹਿੰਦੇ ਮੇਰੇ ਬੱਚੇ ਪੈਸੇ ਦੇਣਗੇ। ਆਪਣੀ ਬੇਗਮ ਨੂੰ ਕਹੀ ਜਾਂਦੇ ਬੇਗਮ ਧੋ ਦੇ। ਐਡੀ ਸਿਆਣੀ ਮਾਈ ਦਾ ਹੋਏ ਤੋਂ ਮੁਹੱਬਤ ਹੋ ਗਈ ਉਹਦੇ ਬੱਚੇ ਆ ਕੇ ਕਹਿੰਦੇ ਸੀ ਅੱਬਾ ਜੀ ਚੀ 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 ਲੈ ਬਾਜੀ ਚੀ 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 ਐਡੀ ਵੱਡੀ ਔਰਤ ਨਾਲ ਮੁਹੱਬਤ ਹੋ ਗਈ ਉਹ ਇਹਨੂੰ ਮਾਰ ਲਈ। ਇਹਦੇ ਮੁੰਡੇ ਆਏ ਘਰ ਇਹਦੇ ਤੱਕ ਮੁੰਡਾ ਆਇਆ ਇਹਨੂੰ ਸੈਂਡ ਲਿਆ ਕਹਿੰਦਾ ਅਬੇ ਇਹ ਕਰਕੇ ਨਾ ਉਹ ਕੋਈ ਖੱਟੀ ਚੀਜ਼ ਫੜਾ ਕੇ ਨਾ ਕਹਿੰਦਾ ਆ ਖਾ ਲਾ ਆਪਣੀ ਬੁੱਢੀ ਨਾ ਦੱਸ ਅਬ ਮੈਨੂੰ ਨਾ ਦੱਸਾ ਬੁੱਢੀ ਔਰਤ ਨਾਲ ਮੁਹੱਬਤ ਹੋ ਗਈ ਉਹ ਕੰਮ ਤੇ ਜਾਣ ਲੱਗਿਆ ਉਹਦੇ ਕੋਲ ਖਰਚਾ ਵੀ ਲੈ ਗਿਆ। ਮੇਲੇ ਤੇ ਦੇ ਮੁੰਡੇ ਰੋਣ ਦੇ ਕਹਿੰਦੇ ਸਾਡਾ ਬੁੱਕ ਵੱਜ ਗਿਆ।
ਯਾਰ ਉਹਨਾਂ ਨੇ ਇਹਦੇ ਸਹਿਰੇ ਚ ਮਾਰੀ ਵੀ ਬਿਸ਼ੌਰੀ ਵੀ ਬਿਸ਼ੌਰੀ ਬੇਗਮ ਬੈਠੇ ਸੁੱਤੀ ਆਪ ਚਲੂ ਵੀ ਜਿਹਾ ਬੁੱਢੀ ਕਹਿ ਰਹੀ ਆਪਣੇ ਪਾਪਾ ਦੀ ਬੇਬੀ ਠੀਕ ਕਰੋ। ਇਹ ਯਾਰ ਜਦ ਮੈਂ ਕਹਿੰਦਾ ਘਰ ਦਾ ਰਾਸ਼ਨ ਵੀ ਪੁੱਤਰ ਲੈ ਆਏ ਤੇ ਆਪਣੇ ਪਾਪਾ ਲਈ ਪੈਪਰ ਵੀ ਲੈ ਆਏ। ਇੱਕ ਦਿਨ ਆਪਣੇ ਬੱਚੇ ਆ ਗਿਆ ਤੇ ਬੱਚੇ ਤੇ ਕਹਿੰਦੇ ਚਲੋ ਪਾਪਾ ਜੀ 6 ਘੰਟੇ ਕਰੋ। ਚਲੋ ਪਾਪਾ ਹੀ ਚੇਕ ਕਰ। ਇਹਦਾ ਸੋਹਣਾ ਮਿਲਣਾ ਆ ਤੇ ਇਹਦੀ ਬੇਗਮ ਨੂੰ ਕਦੀ ਚੱਲ ਚਲੋ ਅੱਬੂ ਕੋ ABC ਸੁਣਾਉਂਗਾ। ਐਡੀ ਸਿਆਣੀ ਮਾਈ ਦਾ ਇਸ਼ਕ ਹੋ ਗਿਆ ਉਹ ਬਾਹਰੋਂ ਸਬਜ਼ੀ ਲੈਣ ਦੀ ਤੇ ਅੰਦਰੋਂ ਰੋਣ ਲੱਗ ਪਿਆ ਤੇ ਉਹ ਘਰ ਆਵਾਜ਼ ਮਾਰ ਕੇ ਕਹਿਣ ਦੀ ਨਹੀਂ ਪਿਓ ਦੀ ਕੱਚੀ ਬਦਲੋ ਨਹੀਂ। ਅੱਛਾ ਇਹਦੇ ਲਾਲ ਦੀ ਸਾਰੀਆਂ ਮੱਲਿਆਂ ਦੀਆਂ ਕਿੰਨਾ ਹੋ ਗਈਆਂ। ਜੋ ਕਿ ਉਹਦਾ ਤੇ ਮਿੱਤਿਆ ਹੋਇਆ ਲੈ ਕੇ ਇੰਨੀ ਸਿਆਣੀ ਮਾਈ ਦਾ ਇਹਨੂੰ ਇਸ਼ਕ ਹੋ ਗਿਆ ਬਾਹਰ ਮਹੱਲੇ ਦਾ ਸਿਆਣਾ ਬੰਦਾ ਆ ਕੇ ਕਹਿਣਾ ਚਲੋ ਮੇਰਾ ਪਿਓ ਅੰਦਰ ਚਲੋ। ਚਲੋ ਮੇਰਾ ਪੁੱਤਰੀ ਚਲੋ ਮੇਰਾ ਪਿਓ ਅੰਦਰ ਚਲੋ। ਵਾਹ ਵਾਹ ਮੈਨੂੰ ਨਹੀਂ ਕੀ ਕਹਿਣੇ ਯਾਰ। ਧੋਨੀ ਅੱਜ ਦੀ ਸਭ ਤੋਂ ਅੱਛੀ ਗੱਲ। ਚਲੋ ਮੇਰਾ ਪਿਓ ਅੰਦਰ ਚਲੋ। ਇਹਦੇ ਮੁੰਡੇ ਦਾ ਦੋਸਤ ਸਿਨੀ ਲੈ ਕੇ ਆਇਆ ਤੇ ਉਹ ਘਰ ਰੱਖਣ ਡਿਆ ਕਹਿੰਦਾ ਨਹੀਂ ਨਹੀਂ ਇੱਥੇ ਨਾ ਰੱਖੋ ਪਾਪਾ ਫਿਰਨ ਦੇ ਉਹਨੇ ਤੋੜ ਦੇਣੀ। ਏਡੀ ਬਜ਼ੁਰਗ ਮਾਈ ਨਾਲ ਵਿਆਹ ਕਰ ਲਿਆ, ਬਾਜ਼ਾਰ 'ਚ ਜਾਣ ਡਿਆ, ਕਿਸੇ ਨੇ ਪੁੱਛਿਆ ਕੌਣ ਆ, ਕਹਿੰਦੀ ਮੇਰਾ ਖਾਮਦ ਬੇਟਾ। ਅੱਛਾ ਇਹਦੇ ਏਡੀ ਬੁੱਢੀ ਮਾਈ ਨਾਲ ਵਿਆਹ ਕਰ ਲਿਆ, ਉਹਦੇ ਪੁੱਤਰ ਨੂੰ ਈਦ ਤੇ ਟਾਇਰ ਤੇ ਸੋਟੀ ਗਿਫਟ ਕਰਦੇ ਆ ਬਾਜੀ ਆ ਲਓ। ਦੋਸਤ ਆਇਆ ਤੇ ਦੋਸਤ ਕਹਿੰਦਾ ਉਹ ਪਰਲੇ ਕਮਰੇ ਚਲੇ ਕਹਿੰਦਾ ਨਹੀਂ ਪਾਪਾ ਤੇ ਕਾਰਟੂਨ ਵੇਖਣ ਲੈ ਪਾਪਾ ਕਾਰਟੂਨ ਦੇਖਣ। ਇੱਕ ਦਿਨ ਇੰਨੀ ਬਜ਼ੁਰਗ ਮਾਈ ਨਾਲ ਇਹਨੇ ਵਿਆਹ ਕਰ ਲਿਆ ਗਲੀ 'ਚ ਲੜ ਪਿਆ ਤੇ ਉਹਨੇ ਬਾਹਰ ਆ ਕੇ ਪਰਦਾ ਚੁੱਕ ਕੇ ਗਿਆ ਮੇਰੇ ਪਿਓ ਨੂੰ ਕਿਹਨੇ ਮਾਰਿਆ ਨਹੀਂ। ਮੇਰੇ ਖਾਮਦ ਨੂੰ ਪਾਇਆ। ਉਹ ਇਹਦੀ ਦਾਦੀ ਸੀ। ਹੋ ਗਿਆ ਫੌਲ ਹੋ ਗਿਆ ਫੌਲ ਕਿਲਰ ਵੀ ਕਰ ਲਿਆ, ਕਹਿੰਦਾ ਨਾ ਪਹਿਲੀ ਵੀ ਮਿੱਟੀ ਕਰ ਲਈ। ਮੈਂ ਬਰਾਬਰ ਕਰਕੇ ਚੱਲਦਾ। ਉਸ ਔਰਤ ਦੇ ਬੱਚੇ ਇਹਦੇ ਤੋਂ ਲੁੱਕ ਕੇ ਕੰਮ ਤੇ ਜਾਂਦੇ ਸੀ, ਫਿਰ ਰੋਂਦਾ ਸੀ ਉਹਨਾਂ ਨੂੰ ਦੇਖ ਕੇ। ਮੈਂ ਨਾਲ ਜਾਣਾ। ਪਾਪਾ ਪਿੱਛੇ ਪੈਂਦੇ ਆ। ਉਹਨਾਂ ਨੇ ਝੂਟੇ ਦੇ ਕੇ ਫਿਰ ਛੱਡ ਦਿੱਤੇ। ਹਨੀਮੂਨ ਮਨਾ ਇੱਕ ਦਿਨ ਇਹਦਾ ਮੁੰਡਾ ਲੈ ਕੇ ਨਾਲ ਕੰਮ ਤੇ ਉਹ ਬੰਦੇ ਨੇ ਕਿਹਾ ਕਿ ਉਹਨੇ ਕਿਹਾ ਯਾਰ ਘਰ ਰੋਂਦਾ ਸੀ ਤੇ ਉਹਨੇ ਕਿਹਾ ਬਾ ਉੱਥੇ ਬਹਿ ਜਾ ਚੁੱਪ ਕਰ ਦਿਮਾਗ ਨਾ ਵੀ ਕਰੀ ਤੇ ਦਿਨ ਮੈਂ ਬਾਹਰੋਂ ਚੀਜ਼ ਮੰਗਾ ਦੇਣਾ ਇੱਥੇ ਬਹਿ ਜਾ। ਉਹ ਆਪਣੇ ਅੱਬੇ ਨੂੰ ਲੈ ਕੇ ਗਏ ਤੇ ਉੱਥੇ ਸਾਰੇ ਕਹਿੰਦੇ ਉਹ ਸਾਡਾ ਭਤੀਜਾ ਹੈ। ਐਡੀ ਬਜ਼ੁਰਗ ਮਾਈ ਨਾਲ ਵਿਆਹ ਕਰਾ ਦੇ ਉਸ ਮਾਈ ਦੇ ਬੱਚੇ ਕਹਿਣ ਦੇ ਇੱਕ ਦਿਨ ਬਿਮਾਰ ਹੋ ਗਿਆ ਕਹਿੰਦਾ ਯਾਰ ਕੋ ਪਿਓਾਂ ਨਾਲ ਡਾਕਟਰ ਹੋਏ ਤੇ ਦੱਸੀ। ਆਹ ਕਿ ਸਪੈਸ਼ਲ ਪਿਓਾਂ ਦਾ ਸਪੈਸ਼ਲਿਸਟ। ਇਹਦਾ ਮੁੰਡਾ ਇਹਨੂੰ ਬਾਜ਼ਾਰ 'ਚ ਲੈ ਕੇ ਜਾਂਦੇ ਤੇ ਅੱਧੀ ਗੁੱਟ ਨਾ ਭਗਾਨਾ ਬੰਨਿਆ। ਹਾਂਜੀ ਇਹ ਜੋ ਨਿਕਲ ਗਈ ਤੂੰ ਪਹਿਲੇ ਕਰ। ਨਹੀਂ ਇਹਦਾ ਮੁੰਡਾ ਮੰਜੀ ਤੇ ਸੁੱਤਾ ਥੱਲੇ ਅੱਬੂ ਦੀ ਝਲੂਗੀ ਵੀ ਲਾ ਰਿਹਾ। ਯਾਰ ਹਨੀਮੂਨ ਮਨਾਉਣ ਸਿੰਧਬਾਦ ਗਿਆ। ਐਡੀ ਬਜ਼ੁਰਗ ਮਾਈ ਨਾਲ ਉਸਤਾਦ ਜੀ ਨੇ ਵਿਆਹ ਕਰਾ ਲਿਆ ਤੇ ਉਸ ਮਾਈ ਦੇ ਬੱਚੇ ਨੂੰ ਖਿਲਾਉਣ ਦੇ ਆਇਆ ਮੇਰਾ ਪਾਪਾ ਆਇਆ ਮੇਰਾ ਟੋਨਾ ਡੈਡੀ। ਸੋ ਯਾਰ ਵੈਸੇ ਇਦਾਂ ਵੀ ਕਦੀ ਹੋਇਆ ਦੁਨੀਆ ਤੇ ਹੋਇਆ ਹੋਏਗਾ। ਆਹੋ ਸਾਜੀ ਬਿਲਕੁਲ। ਅਕਸਰ ਪਤਾ ਕੀ ਹੁੰਦਾ ਵਾ ਕਿੱਦਾਂ ਹੁੰਦਾ ਏਦਾਂ ਸ਼ਾਦੀ। ਭਰਜਾਈ ਆ 3 ਬੱਚੇ ਨੇ ਤੇ ਖਾਮਦ ਫੌਤ ਹੋ ਗਏ ਤੇ ਦਿਓਰ ਜਿਹੜਾ ਪੁੱਤਾਂ ਨੂੰ ਪਾਲਿਆ ਛੋਟਾ ਉਹਦੇ ਨਾਲ ਵਿਆਹ ਕਰਤਾ। ਹਾਂਜੀ ਇਦਾਂ ਹੁੰਦਾ ਸੀ। ਬਹੁਤ ਨਹੀਂ ਹੁੰਦਾ ਮਾਲੇ ਵੀ ਸਾਜੀ ਇਹ ਸਟੋਰੀ ਹੈਗੀ ਹੈ ਇੱਕ ਕੋ ਬੰਦੇ ਨੇ ਜਿਹਨੇ ਬੇਵਾ ਔਰਤ ਨਾਲ ਸ਼ਾਦੀ ਕੀਤੀ ਤੇ ਉਹਦੇ ਵਾਲਦ ਸਾਹਿਬ ਨੇ ਜਵਾਨ ਉਹਦੀ ਕੁੜੀ ਸੀ ਉਹਦੇ ਨਾਲ ਸ਼ਾਦੀ ਕਰ ਲਈ। ਨਹੀਂ ਇਹ ਤੇ ਉਸਤਾਦ ਜੀ ਇਸ ਤਰ੍ਹਾਂ ਨਹੀਂ ਇਹ ਹੋਣਾ ਤੇ ਹੋਰ ਗੱਲ ਆ ਨਾ ਜਿਹੜੀ ਮੈਂ ਗੱਲ ਕਰ ਰਿਹਾ ਕਿ ਮਜਬੂਰਨ ਹੁਣ ਪਿਓ ਨੇ ਜਵਾਨ ਉਹਦੀ ਬੇਟੀ ਨਾਲ ਮਜਬੂਰਨ ਤੇ ਨਹੀਂ ਕੀਤੀ। ਮੈਂ ਮਜਬੂਰੀ ਦੀ ਗੱਲ ਕਰ ਰਿਹਾ ਕਿ ਘਰਾਂ ਨੂੰ ਜੋੜ ਕੇ ਰੱਖਣ ਨੂੰ 3 ਬੱਚੇ ਨੇ। ਠੀਕ ਆ ਮਤਲਬ ਹੀਰੇ ਵਰਗੇ ਬੱਚੇ ਨੇ ਘਰੋਂ ਔਰ ਉਸ ਔਰਤ ਤੇ ਕੀ ਬੀਤਦੀ ਹੋਏਗੀ ਜਿਹਨੇ ਉਹਨੂੰ ਪੁੱਤਾਂ ਨੂੰ ਬੱਚਿਆਂ ਦੇ ਨਾਲ ਪਾਲਿਆ ਦਿਓਰ ਨੂੰ ਔਰ ਉਸ ਦਿਓਰ ਨੂੰ ਕੀ ਹੁੰਦਾ ਹੋਏਗਾ ਭਰਜਾਈ ਦੇ ਨਾਲ ਜਿਹਨੂੰ ਮਾਂ ਸਮਝਦਾ ਆਪਣੀ ਭਾਬੀ ਕਰਦਾ ਰਿਹਾ ਕਿ ਉਸ ਤੋਂ ਬਾਅਦ ਉਹਨਾਂ ਨੂੰ ਮੇਰੇ ਖਿਆਲ ਨਾਲ ਤੇ ਵੇਖ ਕੇ ਅੱਛਾ ਰਿਸ਼ਤਾ ਕਰ ਦੇਣਾ ਚਾਹੀਦਾ ਹੈ। ਹਾਂ ਨਹੀਂ ਫਿਰ ਅੱਛਾ ਰਿਸ਼ਤਾ ਕਰਨਗੇ ਨਾ ਤੇ ਫਿਰ ਬੱਚੇ ਰੁੱਲ ਜਾਂਦੇ ਨੇ। ਬੱਚੇ ਰੁੱਲ ਜਾਣਗੇ। ਉਹ ਜਦੋਂ ਗਈ ਅਗਰ ਉਹ ਬੱਚੇ ਛੱਡ ਕੇ ਜਾਂਦੀ ਹੈ ਤੇ ਬੱਚਿਆਂ ਦਾ ਪਿਓ ਦੇ ਅੱਗੇ ਹੀ ਗਿਆ ਮਾਂ ਵੀ ਗਈ ਤੇ ਅਗਰ ਉਹ ਬੱਚੇ ਲੈ ਕੇ ਜਾਂਦੀ ਹੈ ਤੇ ਬੱਚਿਆਂ ਜਾਂ ਬੱਚੀਆਂ ਦਾ ਪਤਾ ਕੋਈ ਨਹੀਂ ਵੀ ਕੀ ਸੂਰਤ ਹਾਲ ਅੱਗੇ ਬਣੇਗੀ। ਸਾਰੀ ਜ਼ਿੰਦਗੀ ਇੱਕ ਦੂਜੇ ਨੂੰ ਨਜ਼ਰ ਨਹੀਂ ਮਿਲਾ ਸਕਦੇ ਉਸਤਾਦ ਜੀ। ਕਿਉਂ ਨਹੀਂ ਮਿਲਾ ਸਕਦੇ? ਨਹੀਂ ਸ਼ਰੀਅਤ ਆ ਅੱਲਾ ਦੇ ਜਿਹੜੇ ਰੱਬ ਦੇ ਹੁਕਮ ਨੇ ਨਾ ਉਹਨਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਰੱਬ ਦੇ ਹੁਕਮ ਜਿਹੜੇ ਨੇ ਨਾ ਉਹਨਾਂ 'ਚ ਕੋਈ ਨਾ ਕੋਈ ਹੁੰਦੀ ਹੈ। ਸਾਜੀ ਇਹਦਾ ਮੁੰਡਾ ਇਹਨੂੰ ਮਾਰਨ ਡਿਆ ਤੇ ਮੁੰਡੇ ਦਾ ਦੋਸਤ ਆ ਕੇ ਕਹਿੰਦਾ
ਚੱਲ ਦਫਾ ਮਾਰ ਪਾਪਾ ਯਾਰ। ਪਾਪੇ ਕੋਲੋਂ ਗਲਤੀਆਂ ਹੋ ਜਾਂਦੀਆਂ। ਯਾਰ ਤੂੰ ਸਿਆਣਾ ਬੈਣਾ ਪੁੱਤਰ, ਤੂੰ ਪਿਓ ਮਾੜਾ ਨਾਲ ਲੜਨੇ। ਇਹਨੂੰ ਪੈਸੇ ਦੇ ਕੇ ਦੇ ਮੁੰਡੇ ਕਹਿੰਦੇ ਹੁੰਦੇ ਸੀ ਹੁਣ ਖੱਟੀਆਂ ਚੀਜ਼ਾਂ ਨਾ ਖਾਈ। ਇਹਦਾ ਮੁੰਡਾ ਦੀ ਬੁੱਢੀ ਨੂੰ ਕਹਿੰਦਾ ਅੰਮੀ ਪਾਪਾ ਨੇ ਫਿਰ ਕੱਪੜੇ ਗੰਦੇ ਕਰ ਲਏ। ਨਹੀਂ ਇਹਦਾ ਅੱਬਾ ਇਹ ਮਹੱਲੇ ਦੇ ਆਪਣੇ ਆਪਣੇ ਜਿਹੜੇ ਮੁੰਡੇ ਇਕੱਠੇ ਕਰਕੇ ਨਾ ਕਹਿੰਦਾ ਉਸਤਾਦ ਜੀ ਮੇਰੇ ਮੁੰਡਿਆਂ ਨੂੰ ਮੁੰਡੇ ਪਵਾਉਣੇ। ਇਹਦੀ ਬੀਵੀ ਮੈਂ ਕਿਹਾ ਉਸਤਾਦ ਜੀ ਮਾਰ ਲੱਗਾ। ਇਹਦੀ ਬੀਵੀ ਆਪਣੇ ਜਵਾਨ ਬੱਚਿਆਂ ਨੂੰ ਕਹਿ ਰਹੀ 21 ਨੰਬਰ ਗੋਲੀਆਂ ਲੈ ਕੇ ਆਇਓ, ਤੁਹਾਡਾ ਪਿਓ ਦੰਦੀਆਂ ਕੱਢਣ ਦਿਆ। ਇੰਨੀ ਬੁੱਢੀ ਔਰਤ ਨਾਲ ਮੇਰੀ ਸ਼ਾਦੀ ਹੋ ਗਈ ਤੇ ਮੈਂ ਕਿਸੇ ਨਾਲ ਧਾਰਮ ਕਰਾਉਂਦਾ ਇਹ ਆਪਾਂ ਨਾਲ ਮੇਰੀ ਸ਼ਾਦੀ ਹੋਈ। ਉਸਤਾਦ ਜੀ ਇਹ ਤਾਂ ਵੱਡਾ ਮੁੰਡਾ ਕਹਿੰਦਾ ਮਗਰੋਂ ਤੋਂ ਪਹਿਲੇ ਘਰ ਆਣਾ ਅੱਬਾ। ਉਹ ਯਾਰ ਕਿੰਨੀ ਪਿੰਡਾਂ ਵਿੱਚ ਤੇਜ਼ ਗੱਲ ਕਰਤੀ। ਇਹ ਨਹੀਂ ਬਜ਼ੁਰਗ ਮਾਈਨਾ ਨੇ ਵਿਆਹ ਕਰਾ ਲਿਆ ਤੇ ਉਹਦੇ ਮੁੰਡੇ ਨਾ ਬਾਜ਼ਾਰ 'ਚ ਫਿਰਨ ਦੇ ਬੰਦੇ ਨੇ ਪੁੱਛਿਆ ਯਾਰ ਖੈਰ ਨਾ, ਕਹਿੰਦਾ ਯਾਰ ਕੱਲ ਦੀ ਪਿਓ ਨੇ ਵਾਕਰ ਤੋੜ ਲਈ ਆਪਣੀ। ਆਹੋ ਉਹ ਲੈਣ ਆਇਆ ਨਵੀਂ। ਉਹਨੇ ਨਵੀਂ ਲੈ ਕੇ ਦਿੱਤੀ ਤੇ ਉਹ ਕਹਿੰਦਾ ਯਾਰ ਇਹ ਕੀ, ਕਹਿੰਦਾ ਯਾਰ ਪਿਓ ਵਾਲੀ ਨਹੀਂ ਕਮਾਈ ਤੇ ਢੋਲ ਵਾਲੀ ਕਮਾਈ। ਆਹੋ ਆਪਣੇ ਬੱਚਿਆਂ ਨੂੰ ਉਹਨੂੰ ਕਹਿ ਰਿਹਾ ਤੁਹਾਡਾ ਸ਼ੌਕਤ ਦਾ ਸਾਇਆ ਮੇਰੇ ਸਿਰ ਤੇ ਕਹਿ। ਬੱਸ 'ਚ ਜਾ ਰਹੇ ਤੇ ਕੰਡਕਟਰ ਦੇ ਮੁੰਡੇ ਨੂੰ ਕਹਿੰਦਾ ਆ ਜੀ ਅੱਬੂ ਝੋਲੀ 'ਚ ਕਰ ਲਓ। ਨਹੀਂ ਬੱਸ ਜਾ ਰਹੇ ਤੇ ਕੰਡਕਟਰ ਕਹਿੰਦਾ ਭਾਈ ਅੱਬੂ ਦੀ ਸੀਟ ਪੂਰੀ ਲੱਗਣੀ ਹੈ। ਇਹਦੇ ਮੁੰਡੇ ਨੇ ਕੰਮ ਤੋਂ ਛੁੱਟੀ ਕਰੀ, ਕਹਿੰਦਾ ਅੱਬੂ ਨੂੰ ਕਤਰੇ ਪਲਾਉਣੇ ਆ। ਇੱਕ ਇਹਦਾ ਮੁੰਡਾ ਇੱਕ ਦਿਨ ਇੰਝ ਕਹਿੰਦਾ ਅੱਬਾ ਵੇਖ ਤੂੰ ਉਹ ਮਿੱਠੀਆਂ ਚੀਜ਼ਾਂ ਖਾ ਕਰ ਸਾਰਾ ਦਿਮਾਗ ਦਾਣਾ ਖਰਾਬ ਕਰ ਲਈ ਆਪਣੇ। ਯਾਰ ਇਹਦਾ ਮੁੰਡਾ ਦੀ ਕਟਿੰਗ ਕਰਾਉਣ ਗਿਆ, ਉਹਨੂੰ ਕਹਿਣ ਦਾ ਨਾਈ ਨੂੰ ਫਟੀ ਰੱਖ ਲਈ ਅੱਬੂ ਦੀ ਕਟਿੰਗ। ਤੇ ਨਹੀਂ ਇਹ ਟਾਟਰੀ ਖਾਨ ਦਿਆ ਜਿਹਦਾ ਮੁੰਡਾ ਕੋਇਆ ਤੇ ਆਪਣੇ ਮੁੰਡੇ ਦੇ ਵਿਆਹ ਤੇ ਜੜਵਾਲਾ ਬਣਿਆ। ਆਪਣੇ ਮੁੰਡੇ ਦੇ ਵਿਆਹ ਤੇ ਜਰਬਾਲਾ ਬਣਿਆ। ਹਾਂ ਅੱਛਾ ਇਹ ਵੀ ਕੈਂਸਰ ਰੇਅਰ ਕੇਸ ਹੋਏਗਾ ਨਾ। ਆਹੋ ਇਹ ਘਰ ਆ ਕੇ ਕਹਿ ਰਿਹਾ ਬੇਗਮ ਮੈਨੂੰ ਮਲਕਾਂ ਦੇ ਮੁੰਡੇ ਨੇ ਮਾਰਿਆ। ਬੇਗਮ ਕੋ ਕਹਿਣਗੇ ਤੁਸੀਂ ਵੀ ਨਹੀਂ ਨਾ ਹਟਦੇ, ਚਲੋ ਅੰਦਰ ਚੱਲ ਕੇ ਬੈਠੋ। ਤੇ ਆਪਣੇ ਬੱਚਿਆਂ ਨੂੰ ਕਰੇ ਤੁਹਾਡੇ ਪਾਪਾ ਦੀ ਕੱਛੀ ਬਦਲ ਦਵਾ। ਐਡਾ ਵੀ ਨਹੀਂ ਛੋਟਾ ਵਾਕਰ ਸਾਜੀ ਵਾਕਰ ਵੀ ਤਾਂ ਛੋਟਾ ਹੈ। ਨਹੀਂ ਉਹ ਤੇ ਸ਼ੂਗਰ ਲੱਗੇ ਨਾ, ਇਦਾਂ ਦੇ ਕੇਸ ਹੈਗੇ ਨੇ ਕਿ 17-18 ਸਾਲ ਦਾ ਬੰਦਾ 35 ਸਾਲ ਦੀ ਕੁੜੀ ਨਾਲ ਵਿਆਹ, ਔਰਤ ਨਾਲ ਵਿਆਹ ਹੋ ਗਿਆ, ਇੰਜ ਦੇ ਹੈਗੇ ਨੇ ਕੇਸ। ਨਿਊਜ਼ ਚੱਲੀ ਸੀ ਉਸਤਾਦ ਜੀ 55 ਸਾਲਾ ਔਰਤ ਤੇ 16 ਸਾਲਾ ਲੜਕਾ। ਹਾਂਜੀ ਇਹ ਸ਼ਾਦੀ ਹੋਈ ਯਾਰ ਜਵਾਨ ਨੇ ਤੇ ਸ਼ਾਦੀ ਕਰ ਸਕਦੇ। ਅੱਛਾ ਇਹ ਅਕਸਰ ਹੁੰਦਾ ਵਾ, ਇਹ ਕਹਿ ਬੜੀ ਗਲਤ ਜੀ ਅਸੀਂ ਰਿਵਾਜ ਪਈ ਹੈ ਜੀ 8-9 ਸਾਲ ਮੁੰਡਾ ਵੱਡਾ ਹੀ ਹੋਣਾ ਚਾਹੀਦਾ। ਇਹ ਨਹੀਂ ਮੈਨੂੰ ਲੌਜਿਕ ਸਮਝ ਆਈ। ਇਹ ਕਹਿੰਦੇ ਮੁੰਡਾ ਮਤਲਬ 30 ਸਾਲ ਦਾ ਤੇ ਕੁੜੀ 22 ਸਾਲ ਦੀ। ਕਹਿੰਦੇ ਰੋਗ ਰਹਿੰਦਾ ਵਾ। ਇਹ ਨਹੀਂ ਐਂਟੀ ਲੌਜਿਕ ਮੇਰੇ ਫਿਰ ਹਿਸਾਬ ਉਹ ਨਾਲ ਹੋਰ ਪਾਸੇ ਚੱਲ ਮੇਰੇ ਹਿਸਾਬ ਨਾਲ ਨਾ ਵੈਸੇ ਕੁਦਰਤੀ ਮਤਲਬ ਕਿ ਕੁੜੀ ਐਵੇਂ ਪਹਿਲੇ ਹੀ ਨੱਪੀ ਜੀ ਆਈ ਵੀ 8 ਸਾਲ ਛੋਟੀ ਹੈ। ਸਮਝ ਆਈ ਨਾ ਉਸਤਾਦ ਜੀ ਅੰਡਰ ਪ੍ਰੈਸ਼ਰ। ਸਾਡੀ ਗਲੀ 'ਚ ਇੱਕ ਸ਼ਾਦੀ ਹੋਈ, ਲਾੜੇ ਦੇ ਸਾਰੇ ਯਾਰਾਂ ਦੋਸਤਾਂ ਨੇ ਕਿਹਾ ਜਦੋਂ ਲੜਕੀਆਂ ਦੁੱਧ ਪਿਲਾਉਣ ਆਉਣਾ ਤੂੰ ਤੇਰਾ ਭਾਰ ਨਾ ਪੁਰਨਾ, ਜਦੀ ਗਲਾਸ ਨਹੀਂ ਫੜਨਾ, ਤੇਰਾ ਅਣਖ 'ਚ ਰਹਿਣਾ। ਉਹ ਮੁੰਡੇ ਸਾਰੇ ਯਾਰ ਦੋਸਤ ਖਲੋਤੇ ਸੀ, ਲੜਕੀਆਂ ਲੈ ਕੇ ਆਈਆਂ ਗਲਾਸ ਤੇ ਉੱਥੇ ਪੂਰੇ ਭਾਰ ਨਾਲ ਤੇ ਦੇਖੀ ਇਸ ਦਾ ਉਹਨੇ ਗਲਾਸ ਨਹੀਂ ਫੜਿਆ। 15-20 ਮਿੰਟ ਇਹੀ ਸਿਲਸਿਲਾ ਚੱਲਦਾ ਰਿਹਾ। ਨਾਲ ਦੇ ਮੁੰਡੇ ਨਾ ਅਸੀਂ ਫੜ ਲਈਏ ਇਹ ਚੇਦਾ ਕਰੋ, ਉਹਨੇ ਗਲਾਸ ਨਹੀਂ ਫੜਿਆ, ਨਿਕਲ ਗਿਆ। ਉਹ ਦੁਲਹਨ ਦਾ ਚਾਚਾ ਕਿ ਮੈਂ ਤਾਸ਼ ਪਿੱਛੇ ਉੱਠਿਆ, ਉਹਨੇ ਲੜ ਨੇ ਥੋੜਾ ਚੱਲ ਉੱਠੋ ਚੱਲ ਘਰ। ਤਾਂ ਲਾਫੇ ਕਰਾਏ ਉਹਦੇ, ਇਸ ਕਿਸਮ ਦੀ ਜੁੱਤੀਆਂ ਪਾਈ। ਜੰਜ ਵਾਪਸ ਆ ਗਈ ਭਾਜੀ। ਉਹ ਮੁੰਡੇ ਕਹਿੰਦੇ ਤੁਹਾਨੂੰ ਵੈਸੇ ਕਿਹਾ ਸੀ 1-2 ਮਿੰਟ ਦਾ, ਤੂੰ 20 ਮਿੰਟ ਗਲਾਸ ਨੂੰ ਫੜੇ ਬੈਠੇ ਤੂੰ ਆਏ ਕੀ ਕਰ। ਉਹ ਸੱਚੀ ਮੁੱਚੀ ਹਾਂ ਵੈਸੇ ਖਾਓ ਕੀਤਾ ਉਹ ਤਾਂ ਇਹਨੂੰ ਸ਼ੂਗਰ ਲੱਗਾ ਵਾ ਨਹੀਂ ਸੀਰੀਅਸ ਉਸਤਾਦ। ਪਹਿਲੇ ਤੇ ਇਹ ਸ਼ੂਗਰ ਕਹਿੰਦਾ ਸਾਡੀ ਗਲੀ 'ਚ ਸ਼ਾਦੀ ਹੋਈ। ਇਸ ਤੋਂ ਅੱਗੇ ਵੀ ਤੁਸੀਂ ਗੱਲ ਸੁਣੋ ਤੇ ਸੀਰੀਅਸ ਸਮਝਣ ਨੂੰ। ਯਾਰ ਮਠੇ ਇਹਦੀ ਬੁੱਢੀ ਨਾ ਇਹਦੀ ਬੁੱਢੀ ਇਹਦੇ ਮੁੰਡੇ ਨੂੰ ਦੂਰੋਂ ਇਹਨਾਂ ਦੇ ਮਹੱਲੇ 'ਚ ਇਹ ਨਹੀਂ ਕਹਿੰਦੇ ਕਿ ਇਹ ਸ਼ਾਦੀ ਹੈ, ਇਹਨਾਂ ਦੇ ਮਹੱਲੇ 'ਚ ਸਿਰਫ ਬੰਦਿਆਂ ਨੂੰ ਕਹਿੰਦੇ ਆ ਆਏ ਦੀ ਬੁੱਢੀ। ਸ਼ਾਦੀ ਵਾਲਾ ਨਹੀਂ ਕੋਈ ਹੈਗਾ। ਸ਼ਾਦੀ ਸ਼ੁੱਦੀ ਨਹੀਂ ਹੈਗੀ। ਮੱਲੀ ਗਈ ਬਸ ਇਹ ਹੁੰਦਾ। ਆਹੋ ਮੱਲੀ ਗਿਆ ਤਾਜੀ ਇਹਦੀ ਬੁੱਢੀ ਨੇ ਤੇ ਮੁੰਡੇ ਨੂੰ ਦੂਰੋਂ ਆਵਾਜ਼ ਦੇ ਕੇ ਕਹਿੰਦੀ ਵੇ ਪਿਓ ਨੂੰ ਟੋਪੀ ਪਾ ਕੇ ਠੱਡ 'ਚ ਨਾ ਕੱਢੀ। ਟੋਪੀ ਤੋਂ ਬਗੈਰ ਐਡੀ ਸਿਆਣੀ ਮਾਈ ਨਾਲ ਵਿਆਹ ਕਰਾ ਲਿਆ ਤੇ ਗਲੀ 'ਚ ਬੈਠਾ ਰੋਣ ਡਿਆ ਤੇ ਉਹ ਕਹਿੰਦੀ ਚਲਾ ਮੇਰਾ ਬੰਦਾ ਮੈਂ ਤੈਨੂੰ ਕੱਟ ਲੱਗ ਗਈ। ਆਪਣੇ ਮੁੰਡੇ ਨਾਲ ਬਾਜ਼ਾਰ ਗਿਆ, ਮੋਟਰਸਾਈਕਲ ਤੇ ਅੱਗੇ ਬਹਿ ਕੇ ਜਾਏ। ਸ਼ਾਮ ਨੂੰ ਮੁੰਡੇ ਕੰਮ ਤੋਂ ਆਏ ਤੇ ਉਹਨਾਂ ਨੂੰ ਕਹਿੰਦੀ ਇਹਦੀ ਬੁੱਢੀ ਸਾਰੀ ਦਿਹਾੜੀ ਤੁਹਾਡਾ ਪਿਓ ਸੰਭਾਲੋ, ਉੱਤੋਂ ਤੁਹਾਨੂੰ ਵੀ ਰੋਟੀਆਂ ਪਕਾਓ। ਆਹੋ ਸਾਰੀ ਦਿਹਾੜੀ ਤੁਹਾਡਾ ਪਿਓ ਸੰਭਾਲੋ, ਉਤੋਂ ਤੁਹਾਨੂੰ ਵੀ ਰੋਟੀਆਂ, ਤੁਹਾਡਾ ਵੀ ਸਿਆਪਾ ਕਰੋ। ਨਹੀਂ ਮੁੰਡਾ ਕਹਿੰਦਾ
ਅੰਮੀ ਤੁਸੀਂ ਉਧਰ ਨਾਨੀ ਵਾਲ ਗਏ ਸੀ, ਲੇਟ ਕਿਉਂ ਹੈਗਾ ਸੀ ਪੁੱਤਰ? ਤੇਰਾ ਮੂੰਹ ਸੋ ਗਿਆ ਸੀ। ਨਾਰਮਲ ਰਸਤੇ 'ਚ ਹੀ ਸੌ ਗਿਆ ਤੇ ਮੋਟਰਸਾਈਕਲ ਤੇ ਧੌਣ ਲੰਕੀ ਤੇ ਆ ਮੇਰਾ ਮੁੰਡਾ ਇਹਨੂੰ ਕਹਿਣ ਡਿਆ, ਪਾਪਾ ਜੇ ਤੁਸੀਂ ਫਸਟ ਟਾਈਮ ਮੈਂ ਤੁਹਾਨੂੰ ਸਾਈਕਲ ਹੀ ਲੈ ਕੇ ਦੇਵਾਂ। ਯਾਰ ਸਸੁਰਾਲ ਗਏ ਤਾਂ ਸਹੁਰਾ ਇਹਦੀ ਬੁੜੀ ਨੂੰ ਕਹਿਣਾ ਬੰਦਾ ਮੈਨੂੰ ਫੜਾ ਦੇ। ਐਡਾ ਕੁ ਬੰਦਾ ਕਰ ਲਿਆ ਤੁਸੀਂ। ਗੱਲ ਤੇ ਵੀ ਹੋਰ ਨਹੀਂ ਆ, ਕੋਈ ਗੱਲ ਨਹੀਂ। ਉਹਦੇ ਮਿੱਟੇ ਦੀ ਹਵੇਲੀ ਗੱਲ ਤੇ ਤੁਸੀਂ ਏਦਾਂ ਤੇ ਅਮੀ ਬਰੂ ਸਾਰੋਂ ਨਾ ਜਾਗੀਰ ਵਾਲੇ ਦੇ ਨਾਲੋਂ ਅੰਦਰ ਨੂੰ ਗਿਆ ਤੇ ਆਪਣੇ ਮੁੰਡੇ ਦੀ ਉਂਗਲੀ ਫੜੀ ਨਾਲ ਤੇ ਜਾਈ ਜਿਹੜੇ ਤੇ ਸਾਈਕਲ ਵਾਲਾ ਕਹਿ ਰਿਹਾ, ਲੈ ਦੇ ਪਿਓ ਨੂੰ ਸਾਈਕਲ, ਕੁਛ ਨਹੀਂ ਹੁੰਦਾ, ਕਰ ਸਕਦੇ ਆ। ਪਿਓ ਨੂੰ ਇੱਥੇ ਨਾ ਵੱਡਾ ਕਰ ਲਈ ਪੋਤਰਾ। ਲੈ ਦੇ ਪਿਓ ਨੂੰ ਸਾਈਕਲ ਹੀ। ਇਹ ਕਹਿੰਦਾ ਮੈਂ ਭਗੂੜੇ ਤੇ ਬੈਣਾ ਦੀ, ਬੁੱਢੀ ਕਹਿੰਦੀ ਨਾ ਵੇ ਬਿਠਾਈ, ਡਰਦਾ ਹੀ। ਉਸਤਾਦ ਜੀ ਰੇੜੀ ਵਾਲਾ ਨਹੀਂ, ਉਹਨੇ ਸਾਰ ਗਲੀ 'ਚ ਆ ਜਾਓ ਬੱਚੇ ਆ ਜਾਓ, ਪਹਿਲਾਂ ਕਹਿਣਾ ਇਹਨਾਂ ਦੀ ਗਲੀ 'ਚ ਆ ਕਹਿਣਾ ਆ ਜਾਓ ਪਿਓ ਆ ਜਾਓ ਭਾਲੋ ਪਾਪੜ ਵਾਲਾ ਹੈ। ਇਹਦਾ ਵੱਡਾ ਮੁੰਡਾ ਕਹਿੰਦਾ ਚਲੀਏ, ਇਹਦੀ ਬੁੱਢੀ ਕਹਿੰਦੀ ਨਹੀਂ ਜਾਣਾ, ਇਹਨਾਂ ਨੇ ਟਿਊਸ਼ਨ ਜਾਣਾ 4 ਵਜੇ। ਸਾਰੀਆਂ ਸੇਲ ਵਾਲੀਆਂ ਗੱਲਾਂ। ਆਹੋ ਇਹਨਾਂ ਦੇ ਮਹੱਲੇ ਬੱਚਾ ਸੈਂਟਰ ਤੇ ਨਹੀਂ, ਪਾਪਾ ਬੱਚਾ ਸੈਂਟਰ। ਪਾਪਾ ਬੱਚਾ ਸੈਂਟਰ ਯਾਰ। ਆਹੋ ਯਾਰ, ਵੈਸੇ ਇੱਕ ਗੱਲ ਆ ਕਿ ਇੱਕ ਮਿਸਾਲ 60 ਸਾਲ ਦੀ ਔਰਤ ਨਾਲ ਸ਼ਾਦੀ ਹੋ ਗਈ, ਅਗਰ ਉਹਦੀ ਸ਼ਾਦੀ ਪਹਿਲੇ 20 ਸਾਲ ਦੀ ਉਮਰ 'ਚ ਹੋਈ ਸੀ ਤੇ 39 ਸਾਲ ਦਾ ਉਹਦਾ ਪੁੱਤਰ, ਤੇ ਅੱਗੋਂ ਜਿਹਦੇ ਨਾਲ ਸ਼ਾਦੀ ਹੋਈ ਉਹ ਮਤਲਬ ਅਗਰ 22 23 24 ਸਾਲ ਦਾ ਤੇ ਉਹ ਤੋਂ 15 ਸਾਲ ਛੋਟਾ। ਠੀਕ ਹੈ ਨਾ? ਹਾਂਜੀ। ਉਹਦੇ ਬੱਚੇ ਨਾ ਚੀਜ਼ਾਂ ਵੰਡਣ ਦੇ ਕਹਿੰਦੇ ਪਾਪਾ ਰੀਡਨ ਲੱਪੇ ਆ। ਬੇਟੇ ਨੂੰ ਤੁਸੀਂ ਤੇ ਪਾਪਾ ਇੰਟੇਕ ਕਰ ਦਿੱਤੇ ਆ। ਸਾਸ਼ੇ ਪੈਕ ਕਰ ਦੇਣਾ ਪਾਪਾ। ਕਾਮਤ ਵਿਆਹ ਆ ਉਹਨੇ, ਕਾਮਤ ਜੰਮਿਆ ਉਹਨੇ। 80 ਸਾਲ ਦੀ ਮਾਈ ਨਾਲ ਵਿਆਹ ਹੋਇਆ ਕਿ ਦਿਲ ਕੀਤਾ ਤਲਾਕ ਦੇ ਦੋ, ਤਲਾਕ ਦੇ ਕੇ तुम्हारी मेरी टच्ची हो गई। टच्ची तक ਇਹਦਾ ਮੁੰਡਾ ਇਹਨੂੰ ਕਹਿਣ ਡਿਆ, ਆਪ ਚਲੋ ਪਾਪਾ ਨਹੀਂ ਬੱਚੇ ਹੋ ਬੈਠਦੇ। ਯਾਰ ਸਾਡੀ ਇਹੀ ਤੇ ਸ਼ੋਅ ਦੀ ਖੂਬਸੂਰਤੀ ਹੈ ਕਿ ਜਿੱਧਰ ਗੱਲ ਤੁਰ ਪਈ ਤੂੰ ਦੇਖ, ਅਸੀਂ 5 ਮਿੰਟ ਉੱਤੇ ਗੱਲ ਕੀਤੀ। ਕੰਨ ਬਣਾਉਂਦੀ ਨੇ ਦੁਕਾਨ ਪਾ ਲਈ, ਕੰਨ ਬਿੰਨਣ ਦੀ ਬਾਹਰ ਨਿਕਲਿਆ ਬਗੈਰ ਦਰਦ ਕੇ यहाँ पे कान छेदे जाते हैं। ਤੇ ਇੱਕ ਬੁੱਢੀ ਆ ਗਈ ਤੇ ਉਹਦੇ ਠਾਹ ਤੇ ਮਾਮਾ ਤੇ ਉਹਦੇ ਖੂਨੋਂ ਖੂਨ ਦੇ ਆ ਮਰ ਗਈ ਤੇ ਉਹ ਕਹਿੰਦਾ, ਬੁੱਢੀ ਕਹਿੰਦੀ ਤੂੰ ਤੇ ਬਾਹਰ ਲਿਖਿਆ ਬਗੈਰ ਦਰਦ, ਕਹਿੰਦਾ ਅੱਛਾ ਨਹੀਂ ਲਿਖਿਆ, ਝੂਠ ਆ, ਪੈਸੇ ਦੇ। ਲੈ ਪੈਸੇ ਦੇ, ਝੂਠਾ, ਮੈਂ ਗਲਤ ਲਿਖਿਆ, ਠੀਕ ਆ ਮੈਂ ਪੜਿਆ ਗਿਆ, ਲੈ ਪੈਸੇ ਦੇ। ਇਹਨੇ ਵੀ ਸਾਡੀ ਦੁਕਾਨ ਪਾਈ ਤੇ ਇਹਦੇ ਕੋਲੋਂ ਕਿਤੇ ਗਨ ਗਵਾਚ ਗਈ ਤੇ ਬਟਾਉਣ ਦੇ ਕੋਲੋਂ ਬੰਦੂਕ ਰੱਖ ਕੇ ਬੁੱਢੀ ਲਾਤੀ। ਅਬਾਸ ਨੇ ਵੀ ਸਾਰੀ ਕੈਨਬਰੀ ਨਾਲ ਦੁਕਾਨ ਪਾਈ, ਕਾਦੀ ਕੈਨਬਰੀ ਵਾਲੀ, ਬੰਦੂਕ ਗਵਾਚ ਗਈ ਤੇ ਉਹ ਤੇ ਪੇਚਕਸ ਰੱਖ ਕੇ ਇੱਟ ਮਾਰਨ ਦੇ ਕੰਮ। ਪਾਈ ਲੰਮੀ ਪਾਈ ਥੱਲੇ ਆ ਜਾ ਕਰ। ਤੇਰੇ ਕੇ ਪਾਸਾ ਸਕੈਚ ਵੇਖੋ, ਇਧਰੋਂ ਬਾਹਰ ਕਰਦਾ ਪੇਚਕਸ, ਇੱਕੋ ਪੇਚਕਸ ਨਾਲ ਇਧਰੋਂ ਦੀ ਪਾ ਕੇ ਤੇ ਇਧਰੋਂ ਦੀ ਕਰਦਾ ਬਾਹਰ, ਕਹਿੰਦਾ ਲੋ ਜੀ ਇੱਕੋ ਵਾਰੀ ਸਰ ਗਿਆ। ਨੋਨੀ ਨੇ ਵੀ ਦੁਕਾਨ ਪਾਈ ਸਤਾਲ, ਨੋਨੀ ਨੇ ਦੁਕਾਨ ਪਾਈ ਤੇ ਮੈਨੂੰ ਗੱਲ ਭੁੱਲ ਗਈ। ਕਿਸਮਤ ਮੇਰੀ ਕਿਸਮਤ। ਹਾਂ, ਨੋਨੀ ਨੇ ਦੁਕਾਨ ਪਾਈ ਤੇ ਇਹਦੇ ਕੋਲ ਜ਼ਾਹਰ ਕੋਈ ਨਹੀਂ ਸੀ ਤੇ ਅੱਜ ਕੰਨ ਫੜ ਕੇ ਨਾ ਐ ਫੜ ਕੇ ਨਾ ਉਸਤਾਦ ਜੀ, ਕੰਨ ਬਣਾਉਣ ਵਾਲਾ ਵੀ ਜਿਹੜਾ ਪ੍ਰੋਸੈਸ ਬੜਾ ਮੁਸ਼ਕਲ, ਜਿਵੇਂ ਕੱਲ ਮੈਂ ਤਹਿਕੀਕ ਦੱਸੀ ਸੀ ਕਿ ਇੱਕ ਇਲਾਕਾ ਵਿੱਚ ਉੱਥੇ ਔਰਤਾਂ ਜਿਹੜੀਆਂ ਹਰ ਸਾਲ ਕੰਨ ਦੇ ਯਾਰ ਮੈਂ ਤੁਹਾਨੂੰ ਦੱਸਦਾ, ਦੁਨੀਆ ਦੀ ਪਹਿਲੀ ਕਿਹੜੀ ਔਰਤ ਹੋਏਗੀ ਜਿਹਨੂੰ ਇਹ ਆਈਡੀਆ ਆਇਆ ਹੋਵੇਗਾ ਕਿ ਵੀ ਮੈਂ ਕੰਨ ਬਣਾਵਾਂ ਤੇ ਕੁਝ ਪਾਓ। ਮਸਾਲਾ ਕਿਸੇ ਨੂੰ ਆਇਆ ਹੀ ਹੋਏਗਾ ਨਾ ਕਿ ਨੱਕ ਵੀ ਬਣਾਵਾਂ, ਫਿਰ ਉਹਨੂੰ ਛੇਦਿਆ ਹੋਏਗਾ ਕਿਸੇ ਚੀਜ਼ ਨਾਲ, ਉਦੋਂ ਪਤਾ ਨਹੀਂ ਕਿੰਨੀ ਤਕਲੀਫ ਹੋਈ ਹੋਏਗੀ। ਸੱਚ ਜਿੱਦਾਂ ਹੁਣ ਟੈਟੂ ਸ਼ੈਟੂ ਨਵੀਆਂ ਚੀਜ਼ਾਂ ਯਾਦ ਹੋ ਗਈਆਂ, ਇਹ ਵੀ ਇਸ ਤਰ੍ਹਾਂ ਹੀ ਕੋਈ ਇਹ ਹੋਇਆ। ਬਹੁਤ ਪੁਰਾਣੇ ਆ, ਬਹੁਤ ਮੇਰੇ ਹਿਸਾਬ ਨਾਲ। ਸਾਜੀਓ ਜਿਹੜੀਆਂ ਇਨਸਾਨ ਹਰ ਦੌਰ 'ਚ ਉਹਨੇ ਕੋਈ ਨਾ ਕੋਈ ਗੇਮ ਪਾਈ ਹੈ। ਸਾਜੀਓ ਜਿਹੜੀਆਂ ਔਰਤਾਂ ਨਹੀਂ, ਉਹ ਕੜੇ ਨਾਲੋਂ ਜਿਹੜੀ ਧੌਣ ਲੰਬੀ ਕਰਦੀਆਂ, ਵੇਖੇ ਤੁਸੀਂ ਵੀਡੀਓ? ਹਾਂ, ਉਹ ਇਹਨਾਂ ਦੀ ਅਗਲੀ ਗਲੀ ਚ ਨੇ। ਮਿੱਠੇ ਰੰਗ ਦਾ ਇਲਾਕਾ ਜੀ ਉਹ। ਯਾਰ ਜਿਹਨਾਂ ਨੇ ਬੋਲੇ ਸੈਪਸ ਤੇ ਨਹੀਂ ਪਾਈ ਹੁੰਦੀ, ਆਹੋ। ਇਹਨਾਂ ਤੋਂ ਅਗਲੀ ਗਲੀ ਫੁੱਲ ਚ ਕਿੰਨਾ ਹੀ ਗਲਾ ਗੋਲ ਜਿਹਾ ਪਾਇਆ। ਬੋਲੇ ਜੀ ਐਸਟਰੇ ਉਹ ਇੰਨਾ ਪਾਇਆ ਨਹੀਂ ਤਾਂ ਕਿੱਦਾਂ ਸਾਜੀ ਆਪਣਾ ਕੈਮਰਾ ਵੀ ਸੁਣਾਇਆ। ਮੈਂ ਤਾਂ ਹਰ ਟਾਈਮ ਤਕਲੀਫ ਚ ਗਿਆ, ਹਾਏ ਭਾਈ ਜਾਵਾ ਅਗਰ ਦਾੜੀ ਨਾ ਹੋਵੇ ਤਾਂ ਮਤਲਬ ਰੋਜ਼ ਹੋਵੇਗਾ। ਨਹੀਂ ਉਹ ਦਾੜੀ ਮੁੱਛਾਂ ਦੀ ਵਜ੍ਹਾ ਤੋਂ ਇੰਜ ਲੱਗ ਰਿਹਾ। ਸਾਜੀ ਚਾਹ ਤੋਂ ਪਾਉਣਾ ਹੈ ਜੇ ਸਾਇੰਟਿਸਟ ਕੇ ਲਈ ਪਾਉਣਾ ਯਾਰ ਫਿਰ ਠੀਕ ਕਦੀ ਤਾਂ ਸਾਜੇ ਤੋਂ ਬੋਲ ਖਿੱਚ ਕੇ ਚਾਹ ਸੁੱਟ ਕੇ ਫਿਰ ਮੱਤ ਕਰਦਾ। ਉਹਦਾ ਫੋਟੋ ਕੰਮ ਉਹਨੇ ਮੇਰੇ ਤੇ ਬੜੋ ਆ ਜਾਇਆ ਕਰਦਾ ਕਿ
ਉਹ ਐਪਟੋਕਲਿਪਟੋ ਵਾਲਾ ਨਹੀਂ ਸਾਜੇ ਦਾ ਮਾਮੂ ਦਾ ਬੇਟਾ ਉਹਦੇ ਚ ਵੀ ਕੀ ਗੈਟਅਪ ਦਾ ਯਾਰ ਕਹਿੰਦੇ ਉਹ ਫਿਲਮ ਜਿਹੜੀ ਮੇਕਿੰਗ ਉਹਦੀ ਵੇਖੀ ਉਸਤਾਦ ਜੀ ਮੈਲ ਗਿਬਸਨ ਸਾਹਿਬ ਉਹ ਜਿਹੜਾ ਸਭ ਤੋਂ ਮੈਨੂੰ ਮਜ਼ੇ ਵਾਲਾ ਸੀਨ ਲੱਗਦਾ ਕਿ ਉਹਨੇ ਨੈਚੁਰਲ ਬੋਡੀਜ਼ ਉੱਤੇ ਮੱਖੀਆਂ ਜਿਹੜੀਆਂ ਉਹ ਸਰ ਮੈਲ ਗਿਬਸਨ ਇਸੇ ਚੀਜ਼ ਦਾ ਨਾਮ ਫੇਕ ਉਹ ਕਰਦਾ ਹੀ ਨਹੀਂ, ਕਰੋਮਾ ਯੂਜ਼ ਨਹੀਂ ਕਰਦੇ। ਉਹਨੂੰ 50,000 ਬੰਦਾ ਚਾਹੀਦਾ ਹੋਵੇ, ਉਹਨੇ ਕਰੋਮਾ ਨਹੀਂ ਲਾਉਣਾ, FX 3D ਇਹ ਬਣੀ ਉਹਨੇ ਜਰਮਨ ਬੰਦੇ ਬ੍ਰੇਵਹਾਰਡ ਫਿਲਮ ਇੱਕ ਉਹਨਾਂ ਦੀ ਜਿੰਨੀ ਖਲਕਾ ਤਾਂ ਸਾਰੀ ਓਰੀਜਨਲ ਆ। ਜਿਹੜੀ ਉਹ ਲਾਸ਼ਾਂ ਪਈਆਂ ਨੇ ਉਹ ਸਾਰਾ ਉਹ ਤੇ ਥੋੜਾ ਜਿਹਾ ਬੰਦੇ ਨੇ, ਉਹਦੇ ਕੋਈ ਕੰਮ ਨਹੀਂ। ਬ੍ਰੇਵਹਾਰਡ ਮੈਲ ਗਿਬਸਨ ਦੀ ਹੀਰੋ ਵੀ ਆਪ ਨੇ ਵਿੱਚ। ਉਹ ਜਿੰਨੀ ਖਲਕਾ ਦਾ ਕੋਈ ਕਰੋਮਾ 300 ਫਿਲਮ ਹੈਗੀ 300 ਉਹਦੇ ਚ ਸਾਰਾ ਉਹ ਕਰੋਮਾ ਤੇ ਉਹ ਮਤਲਬ ਜਿਹੜੀ ਟੈਕਨੋਲੋਜੀ ਨਾਲ ਬਣੀ ਜਿੰਨੀ ਵੀ ਫੌਜ ਉਹਨਾਂ ਨੇ ਦਿਖਾਈ। ਬ੍ਰੇਵਹਾਰਡ ਮੈਲ ਗਿਬਸਨ ਸਾਹਿਬ ਕਰਦੇ ਹੀ ਨਹੀਂ ਇਸ ਤਰ੍ਹਾਂ। ਚਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਯਾਰ, ਬੜਾ ਅੱਛਾ ਬੜਾ ਮਜ਼ਾ ਆਇਆ ਅੱਜ। ਸਾਨੂੰ ਮਜ਼ਾ ਆਉਂਦਾ ਨਾ ਤਾਂ ਯਕੀਨਨ ਤੁਹਾਨੂੰ ਵੀ ਮਜ਼ਾ ਆਉਂਦਾ ਹੋਏਗਾ। ਤੇ ਆਪਣਾ ਬਹੁਤ ਖਿਆਲ ਰੱਖੋ, ਸ਼ੁਕਰੀਆ, ਥੈਂਕ ਯੂ। ਤੇ ਸਭ ਲਈ ਅੱਲਾਹ ਪਾਕ ਆਸਾਨੀਆਂ ਪੈਦਾ ਕਰੇ। ਮੈਨੂੰ ਬਹੁਤ ਜ਼ਿਆਦਾ ਮੇਲਸ ਆ ਰਹੀਆਂ ਨੇ ਰਮਜ਼ਾਨ ਦੀ ਵਜ੍ਹਾ ਤੋਂ, ਹਾਲਾਤ ਦੀ ਵਜ੍ਹਾ ਤੋਂ, ਲੇਕਿਨ ਕੋਈ ਮਤਲਬ ਇੱਕ ਲਿਮਿਟ ਹੁੰਦੀ ਹਰ ਬੰਦੇ ਦੀ ਕਿ ਤੁਸੀਂ ਹਰ ਬੰਦੇ ਦੀ ਜਿਹੜੀ ਨਾ ਉਹ ਗੱਲ ਨਹੀਂ ਮੰਨ ਸਕਦੇ। ਔਰ ਜਿਹੜਾ ਮੇਲ ਕਰ ਰਿਹਾ ਨਾ ਉਹਨੂੰ ਇਹ ਨਹੀਂ ਪਤਾ ਕਿ ਇਹ ਮੇਰੀ ਦਿਲ ਕਰੇ 800 ਕਿੰਨੀ ਮੇਲ ਆ ਐਸੇ ਤਰ੍ਹਾਂ। ਔਰ ਹਰ ਬੰਦਾ ਆਸ ਉਮੀਦ ਤੇ ਮੈਂ ਦੁਆ ਕਰ ਸਕਦਾ ਕਿ ਅੱਲਾਹ ਪਾਕ ਉਹਨਾਂ ਦੇ ਹਾਲਾਤ ਬਿਹਤਰ ਕਰੇ, ਅੱਲਾਹ ਪਾਕ ਆਪਣੀ ਰਹਿਮਤ ਕਰੇ ਉਹਨਾਂ ਦੇ। ਦੂਸਰੀ ਗੱਲ ਹੈ ਤੁਹਾਡੀ ਬੜੀ ਮਿਹਰਬਾਨੀ, ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਨਾ ਇਹ ਚੈਨਲ ਜਿਹੜਾ ਨਾ ਮੇਰਾ WhatsApp ਚੈਨਲ ਜਿਹੜਾ ਬਣਦਾ WhatsApp ਚੈਨਲ ਜਿਹਦੇ ਚ ਤੁਸੀਂ ਲਿਖ ਲੁਕ ਨਹੀਂ ਸਕਦੇ ਲੇਕਿਨ ਤੁਹਾਨੂੰ ਅਪਡੇਟ ਮਿਲਦੀ ਰਹਿੰਦੀ, ਉਹ ਲਾਜ਼ਮੀ ਜੁਆਇਨ ਕਰੋ ਯਾਰ। ਉਹਦੇ ਚ ਮਤਲਬ ਇੰਨੇ ਬੰਦੇ ਹੀ ਨਹੀਂ ਹੈਗੇ। ਤੁਸੀਂ ਦੇਖੋ ਨਾ, ਇੱਕ ਮਿਸਾਲ ਆ, ਸਾਡਾ 70-80 ਹਜ਼ਾਰ ਵਿਊਜ਼ ਹੁੰਦਾ ਰੋਜ਼ ਦਾ। 70-80 ਹਜ਼ਾਰ ਦੇ ਵਿੱਚੋਂ ਯਾਰ ਕਮ ਸੇ ਕਮ 10,000 ਬੰਦਾ ਤੇ WhatsApp ਯੂਜ਼ ਕਰਦਾ ਹੋਏਗਾ ਨਾ, ਬਲਕਿ ਕਰਦੇ ਤੇ ਸਾਰੇ ਹੀ ਨੇ। ਸਾਡੀ ਜਿਹੜੀ ਹੈਗੀ ਹੈ ਨਾ 70-80 ਹਜ਼ਾਰ, ਯਾਨੀ ਸਾਡੀ ਜਿਹੜੀ ਐਵਰੇਜ ਹੈ ਉਹ ਹੈਗੀ ਆ 27 ਤੋਂ 34 ਸਾਲ ਦੀ 80% 70% ਜਿਹੜੀ ਸਾਨੂੰ ਵੇਖਦੇ ਨੇ ਨਾ 27 ਤੋਂ 34 ਸਾਲ ਵਾਲੇ। ਤੇ 27 ਤੋਂ 34 ਸਾਲ ਵਾਲੇ 99% WhatsApp ਯੂਜ਼ ਕਰਦੇ ਹੋਣਗੇ ਤੇ ਉਹ 60-70 ਹਜ਼ਾਰ ਬੰਦਾ ਹੈ। ਤੇ ਜਿਹੜਾ ਚੈਨਲ ਆ ਉਹਦੇ ਤੇ ਸਿਰਫ 5-6 ਹਜ਼ਾਰ ਵਾਲੇ ਬੰਦਾ ਹੋਇਆ। ਪਲੀਜ਼ ਤੁਹਾਡੀ ਮਿਹਰਬਾਨੀ ਉਧਰ ਆਓ, ਕੁਛ ਆਪਾਂ ਕਰੀਏ ਐਸਾ ਕਿ ਜਿਹਦੇ ਨਾਲ ਕਿਸੇ ਨੂੰ ਕੋਈ ਫਰਕ ਵੀ ਨਾ ਪਵੇ। ਔਰ ਮੈਂ ਜਿਹੜਾ ਨਾ ਬੜੇ ਵੱਡੇ ਦਿਲ ਦੇ ਨਾਲ ਮੈਂ ਇਗਨੋਰ ਕਰਦਾ ਐਸੀ ਮੇਲਸ, ਮੈਂ ਰਿਪਲਾਈ ਵੀ ਨਹੀਂ ਕਰਦਾ ਕਿ ਹੁਣ ਉਹ ਸਮਝਦੇ ਹੋਣਗੇ ਕਿ ਪਤਾ ਨਹੀਂ ਯਾਰ ਅਸੀਂ ਕੁਝ ਕਹਿਤਾ ਜਾਂ ਕੋਈ ਮਤਲਬ ਆਪਣੀ ਮਜਬੂਰੀ ਦੱਸੀ ਤੇ ਜਾਨੀ ਉਂਝ ਬੜੀਆਂ ਗੱਲਾਂ। ਲੇਕਿਨ ਸਰ ਮੈਂ ਤੁਹਾਨੂੰ ਦੱਸ ਦਿਆਂ, ਇੱਕ ਨਹੀਂ ਹੁੰਦੀ, ਹਜ਼ਾਰਾਂ ਦੇ ਹਿਸਾਬ ਨਾਲ, ਮਤਲਬ 1000 ਤੋਂ ਉੱਤੇ ਨੇ। ਔਰ ਡੇਲੀ ਦੀ 70, 80, 90, 100 ਔਰ ਹਰ ਬੰਦੇ ਦੀ ਮਤਲਬ ਮੈਨੂੰ ਇਹ ਤਾਂ ਕਦੀ ਲੱਗਾ ਹੀ ਨਹੀਂ ਕਿ ਫੇਕ ਹੋਏਗਾ। ਲੇਕਿਨ ਸਰ ਜਿਹੜਾ ਬੰਦਾ ਦੱਸ ਰਿਹਾ ਉਹ ਮੇਰੇ ਲਈ ਮੁਮਕਿਨ ਨਹੀਂ ਹੈਗਾ ਕਿ ਨਾ ਮੈਂ ਕੁਛ ਕਰਾਂ, ਲੇਕਿਨ ਇਹ ਮੁਮਕਿਨ ਹੋ ਸਕਦਾ ਹੈ ਅਗਰ ਤੁਸੀਂ ਮੇਰਾ ਸਾਥ ਦਿਓ। ਔਰ ਬਿਲਕੁਲ ਜੇ ਤੁਹਾਨੂੰ ਪਤਾ ਲੱਗ ਜਾਏ ਕਿ ਯਾਰ ਸਾਡਾ ਕੁਛ ਗਿਆ ਵਾ ਤੇ ਫਿਰ ਤੁਸੀਂ ਗੱਲ ਕਰਨਾ। ਇੰਜ ਹੋਏਗਾ ਜਿਵੇਂ ਤੁਸੀਂ ਇੱਕ 버ਗਰ ਇੱਕ ਬੋਤਲ ਪੀ ਲਿਆ ਤੇ ਯਾਰ ਕਿਸੇ ਦਾ। ਤੇ ਪਲੀਜ਼ ਇਹ ਜਿਹੜਾ ਚੈਨਲ ਹੈ ਨਾ, ਇਹਨੂੰ ਮੈਂ ਇਹਦਾ ਲਿੰਕ ਦੇ ਦੇਣਾ ਥੱਲੇ ਡਿਸਕ੍ਰਿਪਸ਼ਨ 'ਚ, ਇਹਨੂੰ ਲਾਜ਼ਮੀ ਤੁਸੀਂ ਨਾ ਇਹਦੇ ਤੇ ਆਓ ਜ਼ਰਾ ਪਲੀਜ਼, ਠੀਕ ਹੈ ਜੀ। ਤੇ ਹਾਂ, ਇੱਕ ਹੈਗੇ ਨੇ 2 ਚੈਨਲ ਨੇ, ਦੋਵਾਂ ਦਾ ਲਿੰਕ ਦੇ ਦਾਂਗਾ। ਇੱਕ ਹੈਗਾ ਸਜਾਦ ਜਨੀ ਆਫੀਸ਼ੀਅਲ, ਇੱਕ ਹੈਗਾ ਟਰੂ ਰਿਲੇਸ਼ਨਸ਼ਿਪ। ਜਿਹਨੇ ਟਰੂ ਰਿਲੇਸ਼ਨਸ਼ਿਪ ਚ ਆਉਣਾ ਨਾ ਉਹ ਇਹ ਸੋਚ ਕੇ ਆਵੇ ਕਿ ਜਦੋਂ ਵੀ ਉਸ ਚੈਨਲ ਦੇ ਵਿੱਚ ਕੋਈ ਸਾਨੂੰ ਆਵਾਜ਼ ਆਏਗੀ ਕਿ ਭਾਈ ਨਾ ਇਹ ਇੱਕ ਮਸਲਾ ਵਾ ਤੇ ਸਾਰੇ ਮਿਲ ਕੇ ਅਸੀਂ ਇਹਨੂੰ ਹੱਲ ਕਰਨਾ, ਉਹਦੇ ਚ ਪਾਰਟਿਸਿਪੇਟ ਕਰਨ। ਅਗਰ ਕੋਈ ਐਸਾ ਬੰਦਾ ਜਿਹੜਾ ਕਹੇ ਨਹੀਂ ਯਾਰ ਮੈਂ ਲਈ ਨਹੀਂ, ਮੇਰੀ ਕੈਪੈਸਿਟੀ ਨਹੀਂ, ਉਹ ਸਜਾਦ ਜਾਨੀ ਆਫੀਸ਼ੀਅਲ ਦੇ ਵਾਵੇ। ਇਹ ਪਲੀਜ਼ ਇਹ 2 ਚੈਨਲ ਇਹਨਾਂ ਨੂੰ ਜ਼ਹਿਨ 'ਚ ਰੱਖਣਾ। ਇੰਜ ਨਾ ਕਰਨਾ ਤੁਹਾਡੀ ਮਿਹਰਬਾਨੀ ਕਿ ਨਹੀਂ ਦੋਵੇਂ ਹੀ ਕਰ ਲੈਂਦੇ ਆ ਤੇ ਉਧਰ ਨਾ ਵੀ ਹੋਇਆ ਤਾਂ ਚੁੱਪ ਕਰਕੇ ਬੈਠੇ ਰਵਾਂਗੇ। ਉਸ ਚੈਨਲ 'ਚ ਜਿਹੜਾ ਚੈਨਲ ਮੈਂ ਟਰੂ ਰਿਲੇਸ਼ਨਸ਼ਿਪ ਵਾਲਾ ਬਣਾਇਆ, ਇਹਦੇ ਵਿੱਚ ਅਗਰ ਮਤਲਬ ਕਹਿ ਲਓ ਕਿ 500 ਬੰਦਾ ਨਾ, ਤੇ ਜਦੋਂ ਮੈਂ ਕੋਈ ਆਵਾਜ਼ ਦੇਣੀ ਹੈ ਨਾ ਤੇ ਉਹ ਜਿੰਨੇ ਜ਼ਿਆਦਾ ਬੰਦੇ ਉਹਦੇ 'ਚ ਪਾਰਟਿਸਿਪੇਟ ਕਰਨਗੇ ਨਾ ਉਨੀ ਹਰ ਬੰਦੇ ਦੀ ਰੇਸ਼ੋ ਘਟੇਗੀ, ਉਹ ਹਰ ਬੰਦਾ ਉਨਾ ਈਜ਼ੀ ਹੋਏਗਾ। ਤੇ ਲਿਆਦਾ ਤੁਹਾਡੀ ਮਿਹਰਬਾਨੀ ਆ। ਇਹ 2 ਚੈਨਲ ਨੇ, ਅਗਰ ਤੁਸੀਂ ਨਹੀਂ ਕਰ ਸਕਦੇ ਤੇ ਪਲੀਜ਼ ਫਿਰ ਤੁਸੀਂ ਉਧਰ ਆ ਜਾਣਾ ਸਜਾਦ ਜਨੀ ਆਫੀਸ਼ੀਅਲ। ਅਗਰ ਤੁਸੀਂ ਇਹ ਮੰਨੋਗੇ ਹਾਂ ਠੀਕ ਹੈ, ਬਹੁਤ ਜ਼ਿਆਦਾ ਨਹੀਂ, ਮਾਈਨਰ ਜੇ ਜਿਹੜੇ ਤਕਰੀਬਨ ਬਿਲਕੁਲ ਹੀ ਨਾ ਆਇਆ ਵਰਗੇ, ਤੇ ਫਿਰ ਤੁਸੀਂ VIP ਟਰੂ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਣਾ, ਠੀਕ ਹੈ ਜੀ। ਆਪਣਾ ਬਹੁਤ ਖਿਆਲ ਰੱਖਣਾ ਜੀ ਨਾਜ਼ਰੀਨ, ਥੈਂਕ ਯੂ, ਲਵ ਯੂ, ਔਰ ਕੱਲ ਫਿਰ ਮੁਲਾਕਾਤ ਹੋਏਗੀ।